ਤੁਹਾਨੂੰ ਕਦੇ ਕਿਸੇ ਮੁਸਲਮਾਨ ਨੇ ਜਾਂ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਜਿਹੜਾ ਮੁਸਲਮਾਨ ਹੋ? ਤੇ ਸਾਡੀ ਭਰਾ ਦੀਆਂ 2 ਬੱਚੀਆਂ ਸੀ, ਉਹ ਕਾਲਜ ਗਈਆਂ ਨੇ ਤੇ ਉੱਥੇ ਕੋਈ ਨਾ ਮੌਲਵੀਆਂ ਨੇ ਕੁਝ ਗਾਈਡ ਕੀਤਾ ਉਹਨਾਂ ਨੂੰ ਵੀ ਤੁਸੀਂ ਆਪਣਾ ਮਜ਼ਹਬ ਨਾ ਚੇਂਜ ਕਰੋ, ਤੁਸੀਂ ਇਸਲਾਮ ਅਪਣਾਓ, ਤੁਸੀਂ ਤੁਹਾਨੂੰ ਜੰਨਤ ਮਿਲੇਗੀ। ਇਹ ਕਿਸ ਤਰ੍ਹਾਂ ਕਰਕੇ ਉਹਨਾਂ ਨੂੰ ਨਾ ਬੱਚਿਆਂ ਨੂੰ 2 ਉਹ ਲੈ ਗਏ ਨਾ ਉੱਥੋਂ ਹਿੰਦੂ ਧਰਮ ਦੀਆਂ ਨਫ਼ਰਤ ਨਹੀਂ ਕਰਦੇ ਮੁਸਲਮਾਨ ਜੀ? ਨਫ਼ਰਤ ਇਹ ਮੈਂ ਗੱਲਾਂ ਕਰਨਾ ਉਹਨਾਂ ਨੂੰ, ਮੇਰੀ ਗੱਲ ਦਾ ਬੁਰਾ ਨਾ ਮਨਾਇਆ ਜੀ। ਨਫ਼ਰਤ ਜੀ ਜੋ ਵੇਖਣਾ ਚਾਹੀਦਾ ਸੀ ਨਾ ਲੋਕਾਂ ਨੂੰ, ਤੁਹਾਡੇ ਮੂੰਹ ਸਾਰਾ ਕੁਝ ਸੁਣਾਉਣਾ। ਹਾਂਜੀ ਹਾਂਜੀ, ਨਫ਼ਰਤ ਇਹ ਹੁੰਦਾ ਨਾ ਕਿ ਕਈ ਕਹਿੰਦੇ ਨੇ ਯਾਰ ਇਹ ਬਰਤਨ ਵਿੱਚ ਪੀ ਲਿਆ ਜਾਂ ਕੋਈ ਐਵੇਂ ਦੀ ਮਹਿਸੂਸ ਬੰਦਾ ਕਰ ਹੀ ਲੈਂਦਾ ਨਾ, ਭਾਵੇਂ ਕੋਈ ਵੀ ਮੈਂ ਕਿਸੇ ਕੋ ਹਿੰਦੂ ਤੋਂ ਕਰਨਾ ਜਾਂ ਈਸਾਈ ਤੋਂ ਕਰ ਲੈਣਾ ਤਾਂ ਉਹ ਮਹਿਸੂਸ ਕਰ ਲੈਂਦਾ, ਜਾਂ ਕੋਈ ਮੇਰੇ ਤੋਂ ਕਰੇਗਾ ਤਾਂ ਮੈਨੂੰ ਵੀ ਪਤਾ ਤਾਂ ਲੱਗ ਜਾਂਦਾ ਨਾ। ਜੀ 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 ਜੀ, ਨਫ਼ਰਤ ਜੋ ਹੋਏ ਪਹਿਲੀ ਤੇ ਕੋਈ ਮੌਲਵੀ ਕੋ ਲਾ ਕੇ ਮਿਲ ਜਾਏ ਤੇ ਫਿਰ ਕੋਈ ਪਾਈ ਛੱਡਦਾ ਜੀ, ਵੈਸੇ ਤਾਂ ਕੋਈ ਨਹੀਂ ਪਾਉਂਦਾ, ਬੰਦਾ ਤੇ ਕੋਈ ਨਹੀਂ ਪਾ ਸਕਦਾ। ਮੌਲਵੀ ਕਿਸੇ ਤਰੇਟੇ ਟੁੱਟੇ ਚੜ ਜਾਂਦੇ ਫਿਰ ਕੋਈ ਪਾਈ ਛੱਡਦੇ ਨੇ। ਤੁਸੀਂ ਵੀ ਕਦੇ ਨਹੀਂ ਕੀਤੇ ਮੁਸਲਮਾਨਾਂ ਤੋਂ ਜਾਂ ਨਹੀਂ ਹੁੰਦਾ ਜੀ? ਨਹੀਂ ਜੀ, ਅਸੀਂ ਤੇ ਮੰਨਣ ਵਾਲੇ ਲੋਕ ਜੀ, ਅਸੀਂ ਤੇ ਕਰ ਹੀ ਨਹੀਂ ਸਕਦੇ ਇਹ ਕੰਮ ਜੀ। ਬੱਚੇ ਸਕੂਲ ਪਾਏ ਕਿ ਕੋਈ ਨਾ, ਕਿ ਕਈ ਜ਼ਿੰਮੇਦਾਰ ਸਕੂਲੇ ਪੜਾਉਂਦੇ ਵੀ ਨਾ ਆਉਂਦੇ ਪਾਸੇ ਪੜ੍ਹਦੇ ਨੇ ਨਿਆਣੇ। ਭਾਈ ਤੁਹਾਡੇ ਕੋਈ ਯਾਰ ਬੇਲੀ ਹੁਣ ਮੁਸਲਮਾਨ? ਜੀ ਬਹੁਤ ਜ਼ਿਆਦਾ ਨਾ ਜੀ। ਉਹ ਨਾਂ ਦੱਸੋ ਇੱਕ ਦੋਵਾਂ ਦੇ। ਅੱਛਾ, ਕਹਾਣੀਆਂ ਵੱਖਰੀਆਂ ਨਹੀਂ ਇੱਕੋ ਸਾਰੇ। ਫਿਰ ਤਾਂ ਨਹੀਂ ਰੱਖਿਆ ਹੋਣਾ ਦੇਖ ਪਕਾਣਾ? ਨਹੀਂ ਘਰ ਬੁੜੀਆਂ ਪਕਾ ਲੈਣੀ? ਬੁੜੀਆਂ ਪਕਾਉਂਦੀਆਂ ਆਪਣੇ, ਸਾਡੀਆਂ ਬੀਬੀਆਂ ਪਕਾ ਲਈਆਂ, ਭੈਣਾਂ ਪਕਾ ਲੈਂਦੀਆਂ। ਤੇ ਮੈਂ ਤੇ ਇਹੋ ਜਿਹਾ ਕਹਿਣਾ ਚਾਹੁੰਦਾ ਵੀ ਜਿਸ ਮੁਲਕ ਦਾ ਖਾਈਏ ਉਸੇ ਬੁਰਾ ਨਾ ਮਿਸੀਏ। ਤੇ ਅਸੀਂ ਆਪਣੇ ਪਾਕਿਸਤਾਨ ਦੇ ਵਿੱਚ ਬਹੁਤ ਖੁਸ਼ਹਾਲ ਹਾਂ, ਕੋਈ ਐਸੀ ਗੱਲ ਨਹੀਂ, ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਦਿੱਕਤ ਨਹੀਂ। ਗਵਰਨਮੈਂਟ ਵੱਲ ਵੀ ਪੂਰਾ ਤਹਫੁਜ਼ ਹੈ ਤੇ ਬਹੁਤ ਮੁਸਲਮਾਨ ਵੀ ਬਹੁਤ ਸਾਡੇ ਨਾਲ ਪਿਆਰ ਕਰਦੇ। ਸਹੀ, ਕੋਈ ਗਿਲਾ ਸ਼ਿਕਵਾ ਨਹੀਂ ਕੋਈ? ਨਹੀਂ, ਕੋਈ ਗਿਲਾ ਸ਼ਿਕਵਾ ਨਹੀਂ। ਹਾਂ, ਤੇ ਕੋਈ ਥੋੜਾ ਮਤਾ ਹੁੰਦਾ ਵੀ ਜਿੱਥੇ ਫੁੱਲ ਹੋਣ ਉੱਥੇ ਕੰਡੇ ਤੇ ਹੁਣ ਬਿਲਕੁਲ। ਭਾਈ ਤੁਹਾਨੂੰ ਹਕੂਮਤ ਵੱਲੋਂ ਕਿਵੇਂ ਦੇ ਮਿਲਦੇ ਹਕੂਕ ਜਿਹਨੂੰ ਕੰਮ ਹੋਵੇ ਤਾਂ ਹਕੂਮਤ ਵਿੱਚ ਕੋਈ ਤੁਹਾਡੇ ਨਾਲ ਤਫਰੀਕ ਨਹੀਂ ਕੀਤੀ ਜਾਂਦੀ ਕਿ ਕਮਿਊਨਿਟੀ ਸਮਝ ਕੇ ਜਾਂ ਲਾ ਲਓ ਜਾਂ ਉਂਝ? ਫਿਰ ਬਾਕੀ ਕੰਮ ਤੇ ਤੁਹਾਨੂੰ ਨਹੀਂ ਜੀ, ਹਕੂਮਤ ਦੀ ਤਰਫੋਂ ਨਾ ਸਾਨੂੰ ਤਹਫੁਜ਼ ਹੈ ਜੀ। ਹਾਂ, ਹਕੂਮਤ ਦੀ ਤਰਫੋਂ ਨਾ ਸਾਨੂੰ ਡਬਲ ਤਹਫੁਜ਼ ਸਮਝੋ, ਯਾਨੀ ਕੋਈ ਵੀ ਹੋਏ ਇਹਦੇ ਵਿੱਚ, ਯਾਨੀ ਕਿ ਸਾਡਾ ਹਕੂਮਤ ਦੀ ਤਰਫੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਤੁਹਾਡਾ ਪੂਰਾ ਹੋ ਗਿਆ ਜਾਂ ਡੈਥ ਹੋ ਜੀ ਕੋਈ ਮਰਦਾ ਜਿਹਨੂੰ ਅਸੀਂ ਕਹਿੰਦੇ ਆ, ਤੇ ਫਿਰ ਉਹਦਾ ਤੁਸੀਂ ਸੰਸਕਾਰ ਕਰਦੇ ਜਾਂ ਉਹ ਦਫਨਾਉਂਦੇ ਕਿਤੇ, ਕੋਈ ਮੜੀਆਂ ਕੋਈ ਲੱਗੇ? ਮੜੀਆਂ ਇੱਥੇ ਆ ਸਾਡੀਆਂ ਆਪਣੀਆਂ ਮੜੀਆਂ। अस्सलाम वालेकुम, मैं तुहाडा अपना वीर मुहम्मद तनवीर नाज़रीन, तुसीं साडे नाल जुड़े हो मेरा पिंड मेरा पंजाब चैनल ते। नाज़रीन, अज असीं पहुंचे हां जफरवाल शहर के नज़दीक एक पिंड तकरीबन बार्डर के, असीं इंडो पाक बार्डर के बिल्कुल नज़दीक ही तकरीबन। तो इत्थे जिहड़े साडे नाल बैठे ने हिंदू परिवार, एक मोटा जिमीदार परिवार है। सानूं चढ़दे पंजाब बड़े जिहड़े कमेंट मैसेज आंदे सी, यार जिहड़े साडे धर्म के हिंदू ने पाकिस्तान में वसदे ने, पंजाब दे विच सानूं वो विखाओ कि किवें रह रहे ने, उन्हां किवें की कल्चर की काम कार करदे ने, किवें अपनी जिंदगी ਜਿਹੜੇ ਗੁਜ਼ਾਰਨ ਦੇ ਨੇ। ਅਸੀਂ ਪਹੁੰਚੇ ਹਾਂ ਜੀ ਇਸ ਟਾਈਮ, ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਪਿੰਡ, ਇਹਨਾਂ ਦੇ ਕੋਲ ਆਓ, ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ ਤੇ ਤੁਹਾਨੂੰ ਵੀਡੀਓ ਵਿੱਚ ਅਸੀਂ ਵਿਖਾਵਾਂਗੇ ਉਹਨਾਂ ਪੈਲੀਆਂ ਜ਼ਮੀਨਾਂ ਤੇ ਆਪਣਾ ਕਾਰੋਬਾਰ, ਇਹਨੇ ਹਵੇਲੀਆਂ, ਸਾਰਾ ਕੁਝ ਤੁਹਾਨੂੰ ਜਿਹੜੇ ਵੀਡੀਓ ਵਿੱਚ ਦੂਸਰੇ ਆਪਣਾ ਪੂਰਾ ਇੱਕ ਮੁਕੰਮਲ ਵਲੌਗ ਬਣਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਨਾ। ਅਸਲਾਮ ਵਾਲੇਕੁਮ। ਦੋਵਾਂ ਨਾਲ ਕਰਾਂਗੇ, ਦੋਵਾਂ ਨਾਲ, ਕੋਈ ਨਹੀਂ। ਭਾਈ ਤੁਹਾਡਾ ਨਾਂ ਕੀ? ਬਚਨ ਦਾਸ। ਬਚਨ ਦਾਸ। ਭਾਜੀ ਤੁਹਾਡਾ ਨਾਮ? ਮੇਰਾ ਨਾਮ ਜੀ ਸਮਾ ਸੁਦਾਗਰ ਜੀ। ਭਾਜੀ ਖੁੱਲ ਕੇ ਗੱਲਾਂ ਕਰਨੀਆਂ ਪਿਆਰ ਮੁਹੱਬਤ, ਜਿਵੇਂ ਨੇ ਕਰਾਂ ਖੁੱਲ, ਜਿੰਨੀ ਮੈਂ ਪੁੱਛਣੀ ਨਹੀਂ, ਖੁੱਲ ਕੇ ਕਰੀ ਜਾਏ ਜੋ ਤੁਹਾਡੇ ਦਿਲ ਨਾਲ। ਅੱਛਾ ਭਾਈ, ਤੁਹਾਡਾ ਨਾਂ ਕੀ? ਸਮਾ ਸੁਦਾਗਰ ਨਾਂ ਜੀ ਮੇਰਾ। ਸਮਾ ਸੁਦਾਗਰ ਜੀ। ਅੱਛਾ ਅੱਛਾ, ਤੇ ਆਪਾਂ ਤਾਂ ਨਾਮ ਕਰਨੇ ਮਾੜੀ, ਮੈਂ ਪਹਿਲਾਂ ਇਹਨਾਂ ਕਰ ਲਈ ਭਾਜੀ। ਤੇ ਤੁਹਾਡੇ ਬਾਪੂ ਦਾ ਨਾਮ ਕੀ? ਤੁਹਾਡੇ ਗੰਡਾ ਰਾਮ। ਗੰਡਾ ਰਾਮ। ਤੇ ਦਾਦੇ ਜੀ ਦਾ? ਦਾਦੇ ਜੀ ਦਾ ਸੰਗੂ ਰਾਮ। ਸੰਗੂ ਰਾਮ। ਹਾਂ। ਅੱਛਾ ਭਾਜੀ, ਆਪਣੀ ਜ਼ਾਤ ਕਿਹੜੀ, ਕਾਸਟ? ਰਾਤ ਹਿੰਦੂ ਜੀ। ਨਹੀਂ ਨਹੀਂ, ਹਿੰਦੂ ਤੁਹਾਡਾ ਧਰਮ ਹੈ ਨਾ? ਆਹੋ। ਕਾਸਟ ਕਿਹੜੀ? ਹਿੰਦੂ ਗਿਆ ਅਸੀਂ। ਗੋਤ ਦੱਸੋ। ਗੋਤ ਜਿਹਨੂੰ ਕਹਿੰਦੇ ਆ? ਉਹ ਸਾਨੂੰ ਨਹੀਂ ਪਤਾ ਹੈ। ਕਿਉਂ ਭਾਜੀ, ਪਤਾ? ਜਿਵੇਂ ਕੋਈ ਟੰਨਨ ਨੇ ਕੋਈ ਫਲਾਣਾ ਠੀਕ, ਤੁਸੀਂ ਦੱਸੋ ਜੀ। ਕੁਮਾਰ ਜੀ ਜੀ, ਨਹੀਂ ਸਾਡੀ ਅਸੀਂ ਭਗਤ ਨੇ ਜੀ। ਭਗਤ ਹੋਣੇ ਆਈ। ਅੱਛਾ ਅੱਛਾ, ਭਗਤ ਜੀ। ਸਹੀ ਸਹੀ, ਠੀਕ ਹੋ ਗਿਆ ਭਾਜੀ। ਵੰਡ 47 ਤੋਂ ਪਹਿਲਾਂ ਦੇ ਤੁਸੀਂ ਇੱਥੇ ਰਹਿ ਰਹੇ? ਆਹੋ, ਸਾਡੇ ਪਿਓ ਦਾ ਡੈਥ ਹੋ ਗਿਆ। ਅੱਛਾ, ਤੇ ਕੋਈ ਵੰਡ ਤੋਂ ਜਦੋਂ ਹੋਈ ਹੈ 47 ਦੀ ਆਜ਼ਾਦੀ ਹੋਈ, ਉਦੋਂ ਕੋਈ ਆਪਣੇ ਵੱਡੇ ਇੰਡੀਆ ਵੀ ਗਏ? ਨਹੀਂ, ਕੋਈ ਨਹੀਂ ਸਾਡਾ। ਸਭ ਇੱਧਰ ਰਹਿਣਾ? ਸਭ ਇੱਧਰ। ਤੇ ਇੱਥੇ ਤੁਸੀਂ ਕਿੰਨੇ ਘਰ ਆਪਣੇ ਵਸਦੇ ਆ? ਅਸੀਂ ਇੱਕੋ ਹੀ ਖਾਨਦਾਨ ਹੈ ਸਾਡੇ। ਇੱਕ ਖਾਨਦਾਨ ਤੋਂ ਮੁਰਾਦ ਕੌਣ ਕੌਣ ਖਾਨਦਾਨ ਵਿੱਚ? ਫੁੱਫੀਆਂ, ਮਾਸੀਆਂ, ਮਾਮੇ, ਸਭ ਕੁਝ ਇਕੱਠੇ ਰਹਿੰਦੇ। ਅੱਛਾ ਅੱਛਾ, ਸਾਰਾ ਮਤਲਬ ਜਿੰਨਾ ਖਾਨਦਾਨ ਪਰਿਵਾਰ ਇੱਕ ਥਾਂ ਦੇ ਇਕੱਠੇ ਇੱਥੇ ਵਸਦੇ ਤੁਸੀਂ? ਹਾਂ। ਅੱਛਾ ਅੱਛਾ ਭਾਜੀ, ਤੇ ਆਪਣੀ ਕੰਮਕਾਰ ਕੀ? ਕੰਮ ਜ਼ਿਮੀਂਦਾਰ ਹੈ ਜੀ। ਅੱਛਾ, ਕਿੰਨੀਆਂ ਕੁ ਪੈਲੀਆਂ ਆਪਣੀ ਜ਼ਮੀਨ? ਪੈਲੀ ਹੈ 35-36 ਕਿੱਲੇ। ਖੁਦ ਮਾਲਕ ਤੁਸੀਂ? ਆਹੋ ਜੀ। ਅੱਛਾ ਅੱਛਾ, ਤੇ ਹੋਰ ਆਪਣਾ ਮਾਲ ਵੀ ਅਸੀਂ ਮਾਸ਼ਾਅੱਲਾ ਆਪਣਾ ਵੀ? ਆਹੋ ਜੀ। ਅੱਛਾ, ਜ਼ਿਮੀਂਦਾਰ ਕਰਦੇ। ਕੀ ਫਸਲਾਂ ਲਾਈਆਂ ਇਸ ਟਾਈਮ? ਫਸਲ ਕਣਕ ਰਾਈ ਦੀ,
ਮਟਰ ਲਾਏ ਦੇ, ਗੁੰਗਲੂ ਮੂਲੀਆਂ ਰਾਏ ਦੇ। ਅੱਛਾ ਹਾਂ ਹੁਣ ਕਿਹੜੀ ਫਸਲ ਆਈ? ਬਹੁਤੀ ਕਣਕ ਲਾਈ? ਆਹੋ ਕਣਕ ਰਾਈ ਦੀ, ਮੂਲੀਆਂ, ਗੁੰਗਲੂ, ਮਟਰ, ਹਾਂ ਹਾਂ ਕਮਾਨ ਲਾਣਾ ਅੱਗੋਂ। ਅੱਛਾ ਇਹ ਸਾਰੀਆਂ ਫਸਲਾਂ ਤਾਂ ਤਕਰੀਬਨ ਸਾਰੀਆਂ ਹੋ ਜਾਂਦੀਆਂ ਮੇਰੇ ਹਿਸਾਬ ਨਾਲ। ਸਾਰੀਆਂ ਫਸਲਾਂ ਜ਼ਮੀਨ ਆਲੂ। ਤਾਂ ਬੜੀ ਜ਼ਬਰਦਸਤ ਹੈ। ਆਹੋ ਅੱਛਾ ਅੱਛਾ ਤੇ ਭਾਜੀ ਇੱਥੇ ਕੋਈ ਆਪਣਾ ਤੁਸੀਂ ਇੰਨੇ ਘਰ 'ਚ ਕੋਈ ਆਪਣਾ ਮੰਦਿਰ ਜਾਂ ਕੋਈ ਪੂਜਾ ਵਾਲੀ ਜਗ੍ਹਾ ਹੈਗੀ ਕੋਈ ਨਹੀਂ, ਤੇ ਕਿੱਥੇ ਕਰਨ ਜਾਂਦੇ ਜਦੋਂ ਕੋਈ ਜਾਣਾ ਵੀ ਪਵੇ ਤੇ? ਕੋਈ ਵੀ ਨਹੀਂ, ਕਿਤੇ ਇੱਥੇ ਕੇ ਕਰ ਲੈਂਦੇ ਆ ਜੋ ਹੈ ਜੀ, ਨਿਯਤ ਕਰਕੇ। ਹਾਂ ਅੱਛਾ ਅੱਛਾ ਨਹੀਂ ਉਂਝ ਮਤਲਬ ਕਦੀ ਗੁਰਪੁਰਬ ਜਾਂ ਕੋਈ ਵੱਡਾ ਕੋਈ ਵਿਸਾਖੀ ਜਾਂ ਕੋਈ ਵਿਸਾਖੀ ਇੱਥੇ ਗੁਰਦੁਆਰੇ ਜਾਂਦੇ ਆ, ਕਿਹੜੇ? ਸਾਇਰ ਕਰਤਾਰਪੁਰ ਬਣੇ ਆ ਜਿਹੜਾ। ਅੱਛਾ ਕਰਤਾਰਪੁਰ ਕੋਰੀਡੋਰ ਤੇ? ਹਾਂ ਅੱਛਾ ਅੱਛਾ ਤੁਸੀਂ ਉੱਥੇ ਜਾਂਦੇ। ਸਹੀ ਸਹੀ ਤੇ ਭਾਜੀ ਤੁਹਾਡੇ ਆ ਜਿਹੜੇ ਆਲੇ ਦੁਆਲੇ ਸਾਰੇ ਜ਼ਿਮੀਂਦਾਰ ਹੋਰ ਮੁਸਲਮਾਨ ਨੇ ਹਾਂ ਇੰਝ ਹੀ ਹੈ ਨਾ? ਹਾਂ ਤੁਹਾਡੇ ਪੈਲੀਆਂ ਦੇ ਗੁਆਂਢੀ ਕਰ ਰਹੇ ਆ ਹਾਂ। ਉਹਨਾਂ ਦੀ ਗੱਲ ਕਰਨਾ, ਉਹਨਾਂ ਨਾਲ ਤੁਹਾਡੀ ਕਿਵੇਂ ਦਾ ਹੈ ਵਰਤੋਂ? ਤੁਲਕ ਚੰਗੇ ਨੇ ਜੀ। ਅੱਛਾ ਜੀ ਹਾਂ ਇੱਕ ਦੂਜੇ ਕੋਈ ਚੀਜ਼ਾਂ ਚੂਜ਼ਾਂ ਲੈਣ ਵਰਤੋਂ ਹੁੰਦਾ, ਜਿਵੇਂ ਟਰੈਕਟਰ ਕਿਤੇ ਫਸ ਗਿਆ ਦੂਸਰੇ ਮੁਸਲਮਾਨ ਆਣ ਕੇ ਉਹਨੂੰ ਕਿਹਾ ਵੀ ਆਹੋ ਜੀ, ਕੜਿਆਂ ਨੇ ਟੋਕਨ ਲਾ ਦੇ ਜਾਂ ਸਭ ਕੁਝ। ਉਹਨਾਂ ਦਾ ਫਸ ਗਿਆ ਤੁਹਾਨੂੰ ਲੈ ਆਹੋ। ਮਤਲਬ ਐਵੇਂ ਦੀ ਹੈ ਸਾਰੀ ਗੱਲ? ਆਹੋ ਅੱਛਾ ਭਾਜੀ ਆਪਣੀ ਕਿੰਨੀ ਤਾਰੀਖ ਪੜ੍ਹੇ ਕੋਈ ਕਿ ਨਹੀਂ ਤੁਸੀਂ? ਹੈ। ਕੋਈ ਤਾਲੀਮ ਤਲੂਮ ਹੈ ਕਿ ਨਹੀਂ ਆਪਣੀ? ਆਹੋ ਮੈਟਰ ਫੇਲ ਨਾ। ਮੈਟਰ ਫੇਲ ਹੋ? ਅੱਛਾ ਅੱਛਾ ਇਹ ਮੁੰਡਾ 12 ਬਾਤ। ਉਹਦੇ ਨਾਲ ਮੈਂ ਕਰਨਾ ਗੱਲ। ਤੇ ਭਾਜੀ ਆਪਣੇ ਬੱਚੇ ਕਿੰਨੇ ਤੁਹਾਡੇ? ਮੇਰੀ ਇੱਕ ਬੱਚੀ ਹੈ ਜੀ। ਅੱਛਾ ਬੇਟੀ ਇੱਕ, ਬੇਟੇ ਨਹੀਂ ਹੈ? ਨਾ ਤੇ ਦੂਸਰੇ ਭਾਈ ਤੁਹਾਡੇ ਉਹਨਾਂ ਦੇ ਨਾਂ ਕੀ ਨੇ? ਉਹਦੇ ਦੋ ਬੇਟੇ ਨੇ। ਅੱਛਾ ਹਾਂ। ਭਰਾ ਦੇ ਨਾਂ ਦੱਸੋ, ਭਰਾਵਾਂ ਦੇ ਕਿੰਨੇ ਭਰਾ ਤੁਸੀਂ? ਭਰਾ ਹੀ ਦੋ ਆ। ਅੱਛਾ ਦੂਸਰੇ ਨਾਂ ਕੀ ਭਾਈ? ਦੂਸਰੇ ਦਾ ਨਾਂ ਜਨਕਰਾਜ। ਜਨਕਰਾਜ? ਆਹ ਅੱਛਾ ਉਹਦੇ ਦੋ ਬੱਚੇ ਨੇ? ਆਹ ਅੱਛਾ ਉਹਨਾਂ ਦੇ ਨਾਂ ਕੀ ਜੀ? ਉਹਦਾ ਨਾਂ ਜਨਕਰਾਜ। ਭਤੀਜਿਆਂ ਤੁਹਾਡਿਆਂ ਦੇ? ਇੱਕ ਨਾਂ ਚਾਂਦ ਤੇ ਇੱਕ ਨਾਂ ਕੀ ਹੈ? ਦਾਨਿਸ਼ ਕੁਮਾਰ। ਦਾਨਿਸ਼। ਇੱਕ ਨਾਂ ਦਾਨਸ਼? ਆਹ ਇਹਨੇ ਸਿੱਧੇ ਕੋਈ ਨਾਮ ਭੁੱਲ ਗਿਆ ਤੁਹਾਨੂੰ ਹੈ? ਅੱਛਾ ਅੱਛਾ ਤੇ ਭਾਜੀ ਇੱਥੇ ਜਿਹੜੇ ਪਿੰਡ ਦੇ ਵਿੱਚ ਹਾਂ। ਤੁਸੀਂ ਰਹਿ ਰਹੇ ਹੋ, ਜ਼ਾਹਰੀ ਬਾਤ ਹੈ ਮਰਨਾ ਜੀਣਾ ਸਾਰਿਆਂ ਨਾਲ। ਆਹੋ ਜੇ ਜੀ। ਤੁਹਾਡਾ ਪੂਰਾ ਹੋ ਗਿਆ ਜਾਂ ਡੈਥ ਹੋ ਜੀ ਕੋਈ ਮਰਦਾ ਜਿਹਨੂੰ ਅਸੀਂ ਕਹਿੰਦੇ ਆ, ਆਹ ਤੇ ਫਿਰ ਉਹਦਾ ਤੁਸੀਂ ਸੰਸਕਾਰ ਕਰਦੇ ਜਾਂ ਉਹ ਦਫਨਾਉਂਦੇ ਕਿਤੇ? ਕੋਈ ਮੜੀਆਂ ਕੋਈ ਲੱਗੇ? ਮੜੀਆਂ ਇੱਥੇ ਹੈ ਸਾਡੀਆਂ ਆਪਣੀਆਂ ਮੜੀਆਂ ਨੇ। ਅੱਛਾ ਅੱਛਾ ਹੈਗੀਆਂ ਨੇ? ਆਹੋ 2-2.5 ਕਿੱਲੇ ਪੈ ਗਈਆਂ ਸਾਡੀ। ਅੱਛਾ ਆਹੋ ਉਹਦੇ ਵਿੱਚ ਤੁਸੀਂ ਆਹੋ ਤੇ ਕੀ ਭਾਜੀ ਤੁਸੀਂ ਸੰਸਕਾਰ ਕਰਦੇ ਜਾਂ ਦਫਨਾਉਂਦੇ ਹੋ? ਦਫਨ ਕਰਦੇ? ਅੱਗੇ ਸੰਸਾਰ ਵੀ ਕਰ ਛੱਡਦੇ ਜਾਂਦੇ, ਹੁਣ ਦਫਨੀਆਂ ਜੀ। ਅੱਛਾ ਅੱਛਾ ਹਾਂ ਨਹੀਂ ਇਹ ਕੀ ਰੀਜ਼ਨ ਹੋਇਆ ਕਿ ਉਹ ਵਜ੍ਹਾ ਬਣ ਗਈ ਤੁਸੀਂ? ਪਹਿਲੋਂ ਸਾੜਦੇ ਰਹੇ ਨੇ, ਹੁਣ ਦਬ ਹੀ ਛੱਡਦੇ। ਅੱਛਾ ਅੱਛਾ ਨਹੀਂ ਮਤਲਬ ਵਜ੍ਹਾ ਕੀ ਬਣੀ? ਕੋਈ ਨਹੀਂ ਹੈ, ਤਾਂ- ਮੁਸਲਮਾਨਾਂ ਨੇ ਰੋਕ ਦਿੱਤਾ ਜਾਂ? ਨਹੀਂ ਕਿਸੇ ਨੇ ਨਹੀਂ ਰੋਕਿਆ, ਆਪਣੀ ਮਰਜ਼ੀ ਨਾਲ ਹੀ। ਅੱਛਾ ਅੱਛਾ ਯਾਨੀ ਤੁਸੀਂ ਖੁਦ ਹੀ ਹਾਂ ਵੀ ਪਹਿਲੇ ਕਰਦੇ ਸੀ ਤੇ ਹੁਣ ਦਫਨ ਕਰਦੇ? ਹਾਂ ਭਾਈ ਦਫਨ ਕਿਵੇਂ ਕਰਦੇ? ਤੇਰਾ ਤਰੀਕਾ ਕੀ ਹੈ ਦਫਨ ਦਫਨ ਜੇ ਦਾ? ਜਨਮ ਜਨਾਜ਼ਾ ਪੜਾਉਂਦੇ ਨੇ ਮੌਲਵੀ। ਸਾਡਾ ਪੰਡਤ ਜੇ ਚਲਾ ਜਨਾਜ਼ਾ ਪੜਾਉਂਦਾ, ਪੁੱਛਣਾ ਪੜਾ ਦੇ, ਦਫਨ ਕਰ ਜਾਂਦੇ। ਨਹੀਂ ਨਹੀਂ ਉਹ ਚਲੋ ਠੀਕ ਹੈ ਤੁਸੀਂ ਆਪਣੇ ਧਰਮ ਦਾ ਉਹ ਕਰਦੇ ਹਾਂ। ਸਾਰੀ ਬਾਤ ਹੈ। ਹਾਂ। ਉਹ ਜਦੋਂ ਵਿੱਚ ਉਹਦੇ ਕਬਰ ਦੇ ਵਿੱਚ ਰੱਖੀਦਾ, ਮੈਂ ਕਿਹਾ ਉਦੋਂ ਕੀ ਕਰਦੇ? ਵਿੱਚ ਕੋਈ ਨਮਕਾਂ ਦੇ ਕਈ ਲਾਉਂਦੇ ਨੇ ਜਾਂ ਨਹੀਂ ਕੋਈ ਚੀਜ਼ ਨਹੀਂ। ਅੱਛਾ ਅੱਛਾ ਇੰਜ ਹੀ ਜਿਵੇਂ ਕਰਦੇ ਆਹੋ ਉੱਥੇ ਕਫਨ ਪਹਿਨਾਉਂਦੇ ਉਹਨੂੰ? ਆਹੋ ਅੱਛਾ ਅੱਛਾ ਤੇ ਭਾਜੀ ਹੋਰ ਥੋੜਾ ਕੁ ਦੱਸੋ ਨਾ ਕਿ ਜਦੋਂ ਜਨਾਜ਼ਾ ਲੈ ਕੇ ਜਾਂਦੇ, ਮੈਂ ਸੁਣਿਆ ਕਿ ਜਦੋਂ ਤੁਹਾਡੇ ਵਿੱਚ, ਕਿਉਂਕਿ ਪਤਾ ਕੀ ਹੈ ਵੇਖੋ ਜੀ ਸਾਰਿਆਂ ਨੂੰ ਇੱਕ ਸ਼ੌਕ ਜਿਹਾ ਹੁੰਦਾ, ਜਿਵੇਂ ਮੁਸਲਮਾਨ ਨੇ ਉਹ ਵੇਖਣਾ ਚਾਹੁੰਦੇ ਕਿ ਇਹਨਾਂ ਧਰਮ ਵਿੱਚ ਕਿਵੇਂ ਕਰਦੇ ਆ, ਜਿਵੇਂ ਹਿੰਦੂ ਨੇ ਉਹ ਵੇਖਣਾ ਮੁਸਲਮਾਨ ਕਿਵੇਂ ਕਰਦੇ ਆ। ਤੇ ਜਦੋਂ ਤੁਸੀਂ, ਮੈਂ ਸੁਣਿਆ ਕਿ ਜਦੋਂ ਉਹ ਲੈ ਕੇ ਜਾਂਦੇ ਜਿਹੜੀ ਚਾਰਪਾਈ ਤੇ ਉਹ ਨਵੀਂ ਚਾਰਪਾਈ ਲੈਂਦੇ ਆ, ਤੇ ਕੋਈ ਤੁਹਾਡੇ ਧਰਮ ਦੇ ਕਹਿ ਰਿਹਾ ਹਿੰਦੂਆਂ ਦੇ, ਤੇ ਉਹ ਫਿਰ ਲੈ ਕੇ ਜਾਂਦੇ ਤੇ ਉਹ ਚਾਰਪਾਈ ਜਿਹੜਾ ਉਹ ਗੋਰਖਾਂ ਨੂੰ ਹੁੰਦਾ ਜਾਂ ਜਿਹੜਾ ਕਬਰਾਂ ਤੇ ਕੱਢਦਾ ਕੁੱਟਦਾ ਉਹਨੂੰ ਦੇ ਦਿੰਦੇ ਜੀ ਭਲਾ? ਆਹੋ ਅੱਛਾ ਅੱਛਾ ਸਹੀ ਸਹੀ ਭਾਈ ਤੁਹਾਡੇ ਇੱਥੇ ਆਪਣੇ ਝਾੜੇ ਚਲੋ ਖਾਨਦਾਨ ਹੋ ਗਏ ਜਿਹੜੇ ਤੁਸੀਂ ਦੱਸਿਆ, ਮਾਮੇ ਵੀ ਨੇ, ਫੁੱਫੀਆਂ ਵੀ ਨੇ, ਬਾਬਾ ਨੇ ਆਪਣੇ ਘਰ, ਤੇ ਉਹਨਾਂ ਤੋਂ ਇਲਾਵਾ ਤੁਹਾਡੇ ਮੁਸਲਮਾਨ ਵੀ ਆਲੇ ਦੁਆਲੇ ਬੜਾ ਪੂਰਾ ਪਿੰਡ ਬਾਕੀ ਮੁਸਲਮਾਨ? ਪੂਰਾ ਤੇ ਮੁਸਲਮਾਨਾਂ ਨਾਲ ਕਿਵੇਂ ਦਾ ਆਪਣਾ ਵਰਤਨ? ਬਰਤਨ ਜੇ ਚਲੋ ਤੌਰ ਤਰੀਕੇ ਚੰਗੇ ਨੇ ਜੀ। ਨਹੀਂ ਮਤਲਬ ਲੜਾਈ ਖਿਲਾਫ ਨਹੀਂ ਕੋਈ ਨਹੀਂ। ਅੱਛਾ ਅੱਛਾ ਲੜਾਈ ਝਗੜਾ ਕੋਈ। ਅੱਛਾ ਅੱਛਾ ਸਹੀ ਮਸਲਾ। ਆਹੋ ਪਿੰਡ ਸਕੂਲ ਵੀ ਹੈ ਕੋਈ ਨਾ? ਆਹੋ ਸਕੂਲ ਵੀ ਹੈ। ਅੱਛਾ ਬੱਚੇ ਆਪਣੇ ਇੱਥੇ ਪੜ੍ਹਦੇ ਸਾਰੇ? ਆਹੋ ਬੱਚੇ ਇੱਥੇ ਪੜ੍ਹਦੇ ਨੇ। ਹਾਂ ਤੇ ਆਪਣੇ ਬੱਚੇ ਜਿਹੜੇ, ਕਿਉਂਕਿ ਤੁਹਾਡੇ ਇੰਨਾ ਵੱਡਾ ਖਾਨਦਾਨ, ਬੱਚੇ ਸਕੂਲ ਪਾਏ ਕਿ ਕੋਈ ਨਾ? ਕਿ ਕਈ ਜ਼ਿਮੀਂਦਾਰ ਸਕੂਲੇ ਪੜ੍ਹਾਉਂਦੇ ਵੀ ਨਾ ਆਉਂਦੇ ਨਹੀਂ ਪੜ੍ਹਦੇ ਨੇ ਨਿਆਣੇ। ਅੱਛਾ ਅੱਛਾ ਭਾਈ ਸ਼ਾਦੀਆਂ ਵੀ ਆਵਾਂ ਤੇ ਜੇ ਸ਼ਾਦੀ ਵਿਆਹ ਕਰਦੇ ਆਹੋ ਉਦੋਂ ਮੁਸਲਮਾਨਾਂ ਨੂੰ ਬੁਲਾਉਂਦੇ ਆਹੋ ਜਿਹਦੇ ਨਾਲ ਕੋਈ ਕਿਹਾ ਸਲਾਮਦਾ ਹੁੰਦੀ ਹੈ ਆਹੋ ਪਿਆਰ ਹੁੰਦਾ? ਸਾਰੇ। ਅੱਛਾ ਤੇ ਜਦੋਂ ਮੁਸਲਮਾਨਾਂ ਨਾਲ ਹੁੰਦਾ? ਤੇ ਅਸੀਂ ਵੀ ਜਾਂਦੇ ਹਾਂ, ਅੱਛਾ ਅੱਛਾ ਬੁਲਾਏ ਕੋਈ ਜਾਂਦੇ ਹਾਂ ਨਹੀਂ ਕਿਉਂਕਿ ਬੁਲਾਏ। ਸ਼ਾਦੀ ਹਾਲਾਂ ਚ ਹੁੰਦਾ ਤੇ ਭਾਜੀ, ਕਿਉਂਕਿ ਪ੍ਰੋਗਰਾਮ ਅਕਸਰ ਜਿਹੜੇ ਨੇ ਅਸੀਂ 99 ਬਲਕਿ ਮੈਂ ਕਹਾਂਗਾ 100% ਹੀ ਹੁਣ ਭਾਵੇਂ ਪਿੰਡਾਂ ਵਿੱਚ ਜਿਹੜਾ ਰਿਵਾਜ ਸਾਡਾ ਜਾਂਦਾ ਰਿਹਾ, ਕਦੀ ਹੋਣਾ ਕਿਸੇ ਹਵੇਲੀ ਵਿੱਚ ਤੰਬੂ ਲੱਗੇ ਹੋਣੇ ਜਾਂ ਪੈਲੀ ਚ ਲਾ ਲੈਣਾ ਜਾਂ ਜਿੱਥੇ ਬਿਠਾਣੀ, ਹੁਣ ਤੇ 100% ਹੀ ਜਿਹੜਾ ਸ਼ਾਦੀ ਹਾਲਾਂ ਚ ਸਾਰੇ ਪ੍ਰੋਗਰਾਮ ਹੁੰਦੇ ਨੇ।
ਜਦੋਂ ਸ਼ਾਦੀ ਵਾਲੋ ਟੇਬਲ ਲੱਗੇ ਹੁੰਦੇ ਨੇ ਹਾਂ। ਤੁਸੀਂ ਜਾਂਦੇ ਹੋ ਹਾਂ ਇਹ ਤੁਹਾਨੂੰ ਲੈਦਾ ਬਿਠਾਉਂਦੇ ਜਾਂ ਕੋਈ ਐਸਾ ਇਕੱਠੇ ਕੇ ਜੀ ਨਫ਼ਰਤ ਵਾਲਾ ਕੋਈ ਸਿਸਟਮ ਨਹੀਂ ਜੀ ਕੋਈ ਇਕੱਠੇ ਵਿੱਚ ਮਿਕਸ ਇੰਜ ਬੈਠ ਇਕੱਠੇ ਕੇ ਉੱਥੇ ਖਾ ਸਾਰੇ, ਲੈਣਾ ਬਰਤਨ ਉਹਨੇ ਸਾਰਾ ਕੁਝ ਆਹੋ ਜੀ ਅੱਛਾ ਅੱਛਾ ਤੇ ਜਦੋਂ ਮੁਸਲਮਾਨਾਂ ਦਾ ਉਦੋਂ ਤੁਹਾਡਾ ਵੀ ਇੰਜ ਹੁੰਦਾ ਆਹੋ ਜੀ ਤੁਸੀਂ ਸ਼ਾਦੀਆਂ ਵਿਆਹਾਂ ਵਿੱਚ ਸ਼ਾਦੀ ਵਾਲਾ ਆਹੋ ਸ਼ਾਦੀ ਵਾਲਾ ਚ ਹੁੰਦਾ ਪ੍ਰੋਗਰਾਮ ਸਾਰਾ ਆਹੋ ਸ਼ਾਦੀ ਹਾਲ ਚ ਭਾਵੇਂ ਕੋਈ ਘਰ ਕਰ ਲੈ ਸਾਰੇ ਮੁਸਲਮਾਨ ਬਹੁਤ ਸ਼ਾਦੀ ਵਾਲਾ ਹੁਣ ਕੌਣ ਕਰਦਾ ਹੀ ਭਾਜੀ ਹੁਣ ਤੇ ਆਂਦੇ ਨੇ ਬਰਤਨ ਕੋਈ ਸ਼ਾਇਦ ਤੁਹਾਨੂੰ ਧੋਣੀ ਨਾ ਪਏ ਚੁੱਕਣੀ ਨਾ ਪਏ ਸ਼ਾਦੀ ਵਾਲ ਜਾਓ ਵਿਆਹ ਦੇ ਘਰਾਂ ਨੂੰ ਜਾਓ ਇੱਥੇ ਸਿਆਲਕੋਟ ਅਲੀਪੁਰ ਸਿਆਲਕੋਟ ਨਵੇਂ ਪਿੰਡ ਹੋਰ ਤੇ ਸਾਰੇ ਦਫਰਵਾਲ ਅੱਛਾ ਅੱਛਾ ਉੱਥੇ ਸ਼ਾਦੀਆਂ ਵਿਆਹ ਆਪਸ ਚ ਇੱਥੇ ਕਿਤੇ ਹੋਇਆ ਆਹੋ ਭਾਈ ਰਿਸ਼ਤਾ ਜਿਹੜਾ ਉਹ ਕਿਵੇਂ ਕਰਦੇ ਤੁਸੀਂ ਆਪਣਾ ਵਿਆਹ ਕੋਈ ਵਿਆਹ ਜੇ ਚਲੇ ਹਿੰਦੂ ਮਤਲਬ ਕਰਦੇ ਨੇ ਜੀ ਨਹੀਂ ਉਹ ਤਾਂ ਆਪਣੇ ਧਰਮ ਦੇ ਮੁਤਾਬਕ ਕਰਦੇ ਕਿ ਇੱਥੇ ਕਰਦੇ ਜਾਂ ਪੰਡਤ ਬੁਲਾਉਂਦੇ ਜਾਂ ਉੱਥੇ ਜਾ ਕੇ ਕਰਦੇ ਲਿਆ ਕੇ ਆਉਂਦੇ ਭਾਵੇਂ ਕੋਈ ਇੱਥੇ ਲੈ ਆਵੇ ਭਾਵੇਂ ਕੋਈ ਗੁਰਦੁਆਰੇ ਲੈ ਜੇ ਅੱਛਾ ਅੱਛਾ ਉਹ ਆਪਣੇ ਫੇਰੇ ਲਾਉਂਦੇ ਹਾਂ ਕਿੰਨੇ 7 ਫੇਰੇ ਲਾਉਂਦੇ ਨੇ ਅੱਛਾ ਉਹ ਕਈ ਆਂਦੇ ਨੇ ਉਹ 4 ਵੀ ਲਾਉਂਦੇ ਨੇ ਕਈ 7 ਲਾਉਂਦੇ ਨੇ ਹਾਂ ਸਹੀ ਅੱਛਾ ਭਾਈ ਜਿਹੜੇ ਤੁਹਾਡੇ ਉਧਰ ਚੜ੍ਹਦੇ ਪੰਜਾਬ ਹਿੰਦੂ ਵਸਦੇ ਨੇ ਉਹਨਾਂ ਨੂੰ ਤੁਸੀਂ ਕੋਈ ਪੈਗਾਮ ਦੇਣਾ ਚਾਹੋ ਕੋਈ ਕਹਿਣਾ ਚਾਹੋ ਅਸੀਂ ਉਹਨਾਂ ਨੂੰ ਕੀ ਕਹਿਣਾ ਜੀ ਉਹਨਾਂ ਦੇ ਦਿਲਾਂ ਵਿੱਚ ਆ ਕੇ ਪਤਾ ਨਹੀਂ ਕੀ ਯਾਰ ਮੁਸਲਮਾਨ ਇੱਧਰ ਜਿਹੜੇ ਹਿੰਦੂ ਸਾਡੇ ਰਹਿੰਦੇ ਨੇ ਪਤਾ ਕਿਵੇਂ ਰਹਿੰਦੇ ਨੇ ਤੁਸੀਂ ਤੁਹਾਨੂੰ ਤਾਂ ਵੇਖਣਾ ਤੁਸੀਂ ਤਾਂ ਸਾਡਾ ਸੰਡੇ ਹੋ ਜੀ ਜਿਵੇਂ ਸਾਡੀ ਖਿਦਮਤ ਵੀ ਤੁਹਾਨੂੰ ਕਿੱਥੇ ਸਾਨੂੰ ਧੱਕੇ ਨਾਲ ਬੋਤਲ ਵੀ ਪਈ ਭਾਈ ਤੁਸੀਂ ਕੀ ਨਾਮ ਆਪਣਾ ਦੱਸਿਆ ਮੇਰਾ ਨਾਮ ਜੀ ਸਮਾ ਸੁਦਾਗਰ ਹੈ ਜੀ ਤੇ ਮੇਰੇ ਵਾਲਦ ਨਾ ਲੋਕਲ ਗਵਰਨਮੈਂਟ ਚ ਸਰਕਾਰੀ ਮੁਲਾਜ਼ਮ ਸਨ ਅੱਛਾ ਮੁਲਾਜ਼ਮ ਸਨ ਹਾਂਜੀ ਅੱਛਾ ਤੇ ਵਾਲਦ ਮੇਰੇ ਹੁਣ ਨਾ 4 ਸਾਲ ਉਹਨਾਂ ਪੂਰੇ ਹੋ ਗਏ ਨੇ ਅੱਛਾ ਅੱਛਾ ਠੀਕ ਹੈ ਅੱਲਾਹ ਨੂੰ ਪਿਆਰੇ ਹੋ ਗਏ ਨੇ ਹਾਂ ਹਾਂ ਜਿਹਨਾਂ ਦੀ ਡੈਥ ਹੋ ਗਈ ਜੀ ਹਾਂ ਹਾਂ ਤੇ ਵਾਲਦਾ ਮੇਰੀ ਮੌਜੂਦ ਹੈ ਰੱਬ ਕਰਮ ਕਰੇ ਜੀ। ਅੱਛਾ ਤੇ ਤੁਸੀਂ ਕਿੰਨੇ ਭਾਈ ਮੈਂ ਇੱਕ ਹੀ ਭਾਈ ਹਾਂ ਜੀ ਅੱਛਾ ਕੱਲੇ ਕੱਲੇ ਹੋ ਜੀ ਅੱਛਾ ਅੱਛਾ ਇਹ ਜਿਵੇਂ ਭਾਅ ਦੱਸਣ ਡਿਆ ਸੀ ਯਾਰ ਤੁਸੀਂ ਇਹਨੇ ਮੈਂ ਬੜਾ ਸੁਣ ਕੇ ਨਾ ਮੈਨੂੰ ਆਇਆ ਕਿ ਉਹ ਸਾਰੇ ਖਾਨਦਾਨ ਤੁਸੀਂ ਕਹਿੰਦੇ ਇੱਕ ਜਗ੍ਹਾ ਤੇ ਇੱਕੋ ਜਗ੍ਹਾ ਸਾਡੀ ਪੱਕਦੀ ਜੀ ਜੀ ਮੁਸ਼ਤਰਕਾ ਹੀ ਰਹਿ ਰਹੇ ਸਾਰੇ ਤਮਾਮ ਲੋਕ ਇਹ ਕਿਵੇਂ ਨਾ ਇੰਤਜ਼ਾਮ ਹੋ ਰਿਹਾ ਕਿ ਤੁਸੀਂ ਨਹੀਂ ਦੇਖ ਘਰ ਜਾਂਦੇ ਬਰਤਨ ਪਏ ਹੁੰਦੇ ਉਹ ਵੀ ਖੜਕ ਜਾਂਦੇ ਨੇ ਕਦੇ ਨਾ ਕਦੇ ਕਦੀ ਇੰਨਾ ਇੱਕ ਗੁੰਬਾ ਸਾਰਾ ਪੁੱਪੀਆਂ ਮਾਮੇ ਸਾਰੇ ਇਕੱਠੇ ਰਹਿ ਰਹੇ ਜੀ ਜੀ ਸਾਡੇ ਖਾਨਦਾਨ ਚ ਪਹਿਲਾਂ ਹੀ ਇਹ ਚੱਲਿਆ ਜੀ ਨਹੀਂ ਮਨ ਨਹੀਂ ਹੋਈ ਇਹਨਾਂ ਨੂੰ ਕਿਵੇਂ ਮੈਨੇ ਸਾਰੇ ਕਰਨ ਦੇ ਕਦੀ ਬੱਚੇ ਆਪਸ ਚ ਲੜ ਪੈਣ ਮਾਵਾਂ ਨੂੰ ਹੁੰਦਾ ਹੀ ਨਾ ਕਿ ਮੇਰੇ ਬੱਚੇ ਨੇ ਇੰਜ ਕਿਹਾ ਕਦੀ ਲੜਾਈ ਇਹਨਾਂ ਦੀ ਨਹੀਂ ਸਾਡੇ ਉਸ ਤਰ੍ਹਾਂ ਮਾਮਲਾ ਨਹੀਂ ਹੁੰਦਾ ਨਾ ਹੀ ਜੀ ਜੀ ਸਾਡੇ ਖਾਨਦਾਨ ਫੈਮਿਲੀ ਚ ਐਸਾ ਕੋਈ ਮਾਮਲਾ ਨਹੀਂ ਆਪਣੇ ਸ਼ੌਕ ਨਾਲ ਕੋਈ ਘਰ ਕੋਈ ਵੱਖਰਾ ਬਣਾਉਣਾ ਚਾਹੇ ਤਾਂ ਬਣਾ ਸਕਦਾ ਕੋਈ ਲੇਕਿਨ ਖਾਨਦਾਨ ਚ ਵੰਡ ਨਹੀਂ ਕੀਤੀ ਇਹ ਅੱਛਾ ਅੱਛਾ ਜੀ ਕਿੰਨੀਆਂ ਪੜ੍ਹੇ ਤੁਸੀਂ ਸਕੂਲ ਮੈਂ ਜੀ ਐਫਏ ਕੀਤਾ ਹੈ ਅੱਛਾ ਜੀ ਬਾਕੀ ਬੱਚੇ ਵੀ ਦੂਸਰੇ ਭੈਣਾਂ ਜੀ ਪੜ੍ਹਦੇ ਪੜ੍ਹਾਏ ਸਕੂਲ ਜੀ ਭੈਣ ਮੇਰੀ ਜੀ ਉਹ ਮਿਡਲ ਹੀ ਕੀਤਾ ਹੈ ਜੀ 8 ਪਾਸ ਕੀਤੇ ਹੈ ਅੱਛਾ ਅੱਛਾ ਜੀ ਅੱਛਾ ਟੋਟਲ ਇੱਥੇ ਤੁਸੀਂ ਖਾਨਦਾਨ ਦੇ ਕਿੰਨੇ ਕੋ ਭਰਾ ਮਾਮੇ ਭੂਈ ਜਿਵੇਂ ਭਾ ਦੱਸਣੇ ਵੀ ਇੱਥੇ ਕਾਫੀ ਹਾਂਜੀ ਅਸੀਂ ਤਕਰੀਬਨ 30 35 ਦੇ ਅਸੀਂ ਨਾ ਅਫਰਾਦ ਹੈ ਨੇ ਜੀ ਟੋਟਲ ਪਾ ਕੇ ਲੇਡੀਜ਼ ਵੀ ਹਾਂਜੀ, ਮੁਕੰਮਲ ਇਹਨੇ ਅਫਰਾਦ ਹੈ ਜੀ ਅੱਛਾ ਅੱਛਾ ਭਾਈ ਤੁਹਾਡੇ ਕੋਈ ਯਾਰ ਬੇਲੀ ਹੁਣ ਮੁਸਲਮਾਨ ਜੀ ਬਹੁਤ ਜ਼ਿਆਦਾ ਨਾ ਜੀ ਉਹ ਨਾਂ ਦੱਸੋ ਇੱਕ ਦੋਵਾਂ ਦੇ ਜੀ ਭਾਈ ਜ਼ਾਦ ਸਾਹਿਬ ਜੀ ਮੇਰੇ ਅੱਛਾ ਅੱਛਾ ਸਾਡੇ ਭਾਈ ਲੱਗਦੇ ਨੇ ਹਾਂ ਹਾਂ ਹਾਂਜੀ ਇਹ ਮੇਰੇ ਜੀ ਗੁਰੂ ਭਾਈ ਨਾ ਜੀ ਅੱਛਾ ਅੱਛਾ ਜੀ ਹਾਂ ਭਾਈ ਜ਼ਾਦ ਸਾਹਿਬ ਜੀ ਤੇ ਮੇਰੇ ਗੁਰੂ ਜੀ ਇੱਕ ਹੀ ਗੁਰੂ ਨਾ ਜੀ ਅੱਛਾ ਅੱਛਾ ਇਹ ਮੁਸਲਮਾਨ ਆ ਜੀ ਮੈਂ ਤੇ ਆ ਇੱਕ ਸਾਡਾ ਮੁੰਡਾ ਹੋਰ ਹੈ ਤੇ ਸਾਡਾ ਇੱਕ ਹੀ ਆ ਭਾਈ ਕਈ ਆਪਣੇ ਫਰੈਂਡ ਜਿਹੜੇ ਕਲੋਜ਼ ਵੀ ਹੁੰਦੇ ਨੇ ਕਲੋਜ਼ ਮਰਾਦ ਕੇ ਉਹਨਾਂ ਨੂੰ ਬੰਦਾ ਹਰ ਫੰਕਸ਼ਨ ਆਪਣੇ ਬੁਲਾਉਂਦਾ ਤੁਹਾਡੇ ਯਾਰ ਬੇਲੀ ਐਵੇਂ ਦੇ ਹਨ ਜਿਹਨਾਂ ਨੂੰ ਸ਼ਾਦੀ ਵਿਆਹਾਂ ਤੇ ਜਾਂ ਕੋਈ ਪ੍ਰੋਗਰਾਮ ਤੁਹਾਨੂੰ ਤੁਸੀਂ ਜਾਣਾ ਜਾਂ ਉਹਨੂੰ ਤੁਸੀਂ ਬੁਲਾਉਣਾ ਹੈ ਨਾ ਮੇਰੇ ਫਰੈਂਡ ਜੀ ਜੀ ਜਾਣਾ ਹੁੰਦਾ ਵੀ ਸ਼ਾਦੀ ਵਿਆਹਾਂ ਤੇ ਮੁਸਲਮਾਨਾਂ ਦੀ ਗੱਲ ਮੈਂ ਕਰਨਾ ਹਾਂ ਹੁੰਦਾ ਜੀ ਜਾਂ ਤੁਹਾਡਾ ਕੋਈ ਫੰਕਸ਼ਨ ਹੋ ਜਾਣਾ ਤੇ ਤੁਸੀਂ ਉਹਨਾਂ ਨੂੰ ਬੁਲਾ ਲੈਣਾ ਜੀ ਅੱਛਾ ਅੱਛਾ ਜੀ, ਪਿੰਡ ਮੇਰਾ ਜੀ ਤਰੰਗੜਾ ਜੀ ਨਾਨਕੇ ਮੇਰੇ ਗਾਜ਼ੀਪੁਰ ਹੈ ਜੀ ਤੇ ਮੈਂ ਇੱਥੇ ਪਿੰਡ ਦਾ ਤਰੰਗੜਾ ਜੀ ਅੱਛਾ ਅੱਛਾ ਉੱਥੇ ਤੁਸੀਂ ਰਹਿਣ ਲੱਗੇ ਨਹੀਂ ਇੱਥੇ ਹੀ ਰਹਿੰਦੇ ਮੌਜੂਦ ਹਾਲਾਤ ਮੈਂ ਇੱਥੇ ਨਾ ਰਿਹਾਇਸ਼ ਮੇਰੀ ਇੱਥੇ ਆ ਅੱਛਾ ਉੱਥੇ ਵੀ ਆ ਤੇ ਇੱਥੇ ਵੀ ਆ ਜੀ ਅੱਛਾ 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 ਜੀ ਸਹੀ ਸਹੀ ਭਾਈ ਜਦੋਂ ਯਾਰਾਂ ਬੇਲੇ ਨੂੰ ਮਿਲਦੇ ਕੋਈ ਤੁਹਾਨੂੰ ਕੋਲ ਨਫ਼ਰਤ ਨਹੀਂ ਕਰਦੇ ਮੁਸਲਮਾਨ ਜੀ ਨਫ਼ਰਤ ਮੈਂ ਗੱਲਾਂ ਕਰਨਾ ਉਹਨਾਂ ਨੂੰ ਮੇਰੀ ਗੱਲ ਦਾ ਬੁਰਾ ਨਾ ਮਨਾਇਆ ਜੀ ਨਫ਼ਰਤ ਜੀ ਜੋ ਵੇਖਣਾ ਚਾਹੀਦਾ ਸੀ ਨਾ ਲੋਕਾਂ ਨੂੰ ਤੁਹਾਡੇ ਮੂੰਹ ਸਾਰਾ ਕੁਝ ਸੁਣਾਉਣਾ ਹਾਂਜੀ ਹਾਂਜੀ ਨਫ਼ਰਤ ਇਹ ਹੁੰਦਾ ਨਾ ਕਿ ਕਈ ਕਹਿੰਦੇ ਨੇ ਯਾਰ ਇਹ ਬਰਤਨ ਵਿੱਚ ਪੀ ਲਿਆ ਜਾਂ ਕੋਈ ਐਵੇਂ ਦੀ ਮਹਿਸੂਸ ਬੰਦਾ ਕਰ ਹੀ ਲੈਂਦਾ ਨਾ ਭਾਵੇਂ ਕੋਈ ਜੇ ਮੈਂ ਕਿਸੇ ਕੋ ਹਿੰਦੂ ਤੋਂ ਕਰਨਾ ਜਾਂ ਮੁਸਾਈ ਤੋਂ ਕਰ ਲੈਣਾ ਤਾਂ ਉਹ ਮਹਿਸੂਸ ਕਰ ਲੈਂਦਾ ਜਾਂ ਕੋਈ ਮੇਰੇ ਤੋਂ ਕਰੇਗਾ ਤਾਂ ਮੈਨੂੰ ਵੀ ਪਤਾ ਤਾਂ ਲੱਗ ਜਾਂਦਾ ਨਾ ਜੀ 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 ਇਹ ਨਫ਼ਰਤ ਜੋ ਹੋਏ ਪਹਿਲੀ ਇਹਦੇ ਕੋਈ ਮੌਲਵੀ ਕੋ ਲਾਗੇ ਮਿਲ ਜਾਏ ਤੇ ਫਿਰ ਕੋਈ ਪਾਈ ਛੱਡਦਾ ਜੀ ਵੈਸੇ ਤਾਂ ਕੋਈ ਨਹੀਂ ਬੰਦਾ ਤੇ ਕੋਈ ਨਹੀਂ ਪਾ ਸਕਦਾ ਜੀ ਮੌਲਵੀ ਕਿਸੇ ਤਰੇਟੇ ਟੁੱਟੇ ਚੜ ਜਾਂਦੇ ਫਿਰ ਕੋਈ ਪਾਈ ਛੱਡਦੇ ਨੇ ਤੁਸੀਂ ਵੀ ਕਦੇ ਨਹੀਂ ਕੀਤੇ ਮੁਸਲਮਾਨਾਂ ਤੋਂ ਯਾਨੀ ਹੁੰਦਾ ਹੀ ਨਹੀਂ ਜੀ ਅਸੀਂ ਤੇ ਮੰਨਣ ਵਾਲੇ ਲੋਕ ਜੀ ਅਸੀਂ ਤੇ ਕਰ ਹੀ ਨਹੀਂ ਸਕਦੇ ਇਹ ਕੰਮ ਜੀ
ਅਸੀਂ ਤੇ ਜੇ ਇਹ ਕੰਮ ਕਰਾਂਗੇ ਨਫ਼ਰਤ ਕਰਾਂਗੇ ਤੇ ਫਿਰ ਤੇ ਅਸੀਂ ਖੁਦਾ ਦੇ ਸ਼ਰੀਕ ਹੋ ਜਾਾਂਗੇ ਜੀ। ਅਸੀਂ ਇਹ ਕੰਮ ਕਰਦੇ ਹਾਂ ਜੀ। ਕੀ ਕੰਮ ਕਰ ਤੁਸੀਂ ਕੀ ਕਰਦੇ ਹੁਣ? ਕੰਮ ਕਾਜ ਜੀ ਖੇਤੀਬਾੜੀ ਕਰੀਏ ਜੀ। ਅੱਛਾ, ਇਹਨਾਂ ਦੇ ਨਾਲ ਹੀ ਜੀ ਪੈਲੀਆਂ ਪੁਲੀਆਂ ਤੇ ਖੇਤੀਬਾੜੀ। ਜੀ। ਅੱਛਾ ਅੱਛਾ। ਤੇ ਦੂਸਰੇ ਹੋਰ ਤੁਹਾਡੇ ਇੱਥੇ ਕਿੰਨੇ ਕਜ਼ਨ ਨੇ, ਉਹਨਾਂ ਦਾ ਕੋਈ ਦੱਸੋ ਵੀ ਉਹ ਕੀ, ਉਹਨਾਂ ਦੇ ਨਾਂ ਕੀ ਨੇ, ਉਹ ਕੀ ਕੰਮ ਕਾਰ ਕਰਦੇ ਨੇ? ਕੋਈ ਸਾਰੇ ਹੀ। ਹਾਂ। ਸਰਕਾਰੀ ਜੌਬ ਤੇ ਲੱਗੇ ਜੀ ਜਾਂ? ਜੀ ਸਰਕਾਰੀ ਜੌਬ ਤੇ ਜੀ। ਇੱਕ ਮੇਰਾ ਮਸੀਰ ਜੀ ਉਹ ਵੀ ਇੱਥੇ ਰਹਿੰਦਾ ਜੀ, ਉਹ ਇੱਥੇ ਲੱਗਾ ਜੀ ਨਾਲ ਜਰਪਾਲ ਪਿੰਡ ਜੀ ਉੱਥੇ। ਨਹੀਂ, ਸਰਕਾਰੀ ਜੌਬ ਤੇ ਹਜੇ ਵੀ ਹੈ ਕਿ ਐਕਸਪਾਇਰ ਯਾਨੀ ਨਹੀਂ 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 ਹੈ ਜੀ। ਹਾਂਜੀ ਮੌਜੂਦਾ ਕਰ ਰਿਹਾ ਮੌਜੂਦਾ ਹੈ। ਜੀ ਜੀ। ਅੱਛਾ ਅੱਛਾ ਜਰਪਾਲ ਪਿੰਡ ਜੀ, ਅੱਛਾ ਅੱਛਾ। ਰੂਪਚੱਕ ਦੇ ਨਜ਼ਦੀਕ ਉੱਥੇ ਨਾ ਚੌਕੀਦਾਰ ਦੇ ਸਕੂਲ। ਤੇ ਇੱਕ ਮੇਰੇ ਮਾਮੂ ਦੇ ਬੇਟੇ ਨੇ, ਨਾਮ ਹੁੰਦਾ ਬਾਲਾ ਸਿੰਘ, ਤੇ ਉਹ ਜੀ ਬਟਾਲਾ ਗੁਜਰਾਣਾ। ਪਹਿਲਾਂ ਉੱਥੇ ਡਿਊਟੀ ਸੀ, ਹੁਣ ਉਹਨਾਂ ਦੀ ਆਰ ਜੀ ਬੜਖਾਨੀਆਂ ਡਿਊਟੀ ਲੱਗੀ ਜੀ। ਉੱਥੇ ਡਿਊਟੀ ਦੇ ਅੰਜਾਮ ਦੇ ਰਹੇ ਜੀ। ਮੇਰੇ ਚਾਚੇ ਦਾ ਪੁੱਤਰ ਆ। ਅੱਛਾ ਅੱਛਾ। ਭਾਈ ਤੁਹਾਨੂੰ ਹਕੂਮਤ ਵੱਲੋਂ ਕਿਵੇਂ ਦੇ ਮਿਲਦੇ ਕੋਈ ਜਿਹਨੂੰ ਕੰਮ ਹੋਵੇ ਤਾਂ ਹਕੂਮਤ ਵਿੱਚ ਕੋਈ ਤੁਹਾਡੇ ਨਾਲ ਤਫਰੀਕ ਨਹੀਂ ਕੀਤੀ ਜਾਂਦੀ ਕਿ ਕਮਿਊਨਿਟੀ ਸਮਝ ਕੇ ਜਾਂ ਲਾ ਲਓ ਜਾਂ ਉਂਝ? ਫਿਰ ਬਾਕੀ ਕੰਮ ਤੇ ਤੁਹਾਨੂੰ ਨਹੀਂ ਪਤਾ। ਜੀ ਹਕੂਮਤ ਦੀ ਤਰਫੋਂ ਨਾ ਸਾਨੂੰ ਤਹਫਜ਼ ਹੈ ਜੀ। ਹਾਂ ਹਾਂ ਹਕੂਮਤ ਦੀ ਤਰਫੋਂ ਨਾ ਸਾਨੂੰ ਡਬਲ ਤਹਫਜ਼ ਸਮਝੋ। ਯਾਨੀ ਕੋਈ ਵੀ ਹੋਏ ਇਹਦੇ ਵਿੱਚ, ਯਾਨੀ ਕਿ ਸਾਡਾ ਹਕੂਮਤ ਦੀ ਤਰਫੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਹਕੂਮਤ ਸਾਡੇ ਨਾਲ ਅੱਛਾ ਵਰਤਾਓ ਕਰਦੀ ਹੈ ਜੀ। ਜੀ ਇਹ ਖੁਦ ਪਿਆਰ ਮੁਹੱਬਤ ਕਰਨੇ ਤੇ ਅੱਗੋਂ ਮਿਲਦੀ ਹੈ ਜੀ। ਕੋਈ ਚੜ੍ਹਦੇ ਪੰਜਾਬ ਤੁਸੀਂ ਪੈਗਾਮ ਹਿੰਦੂਆਂ ਨੂੰ ਜਾਂ ਪਾਕਿਸਤਾਨੀ ਜਿਹੜੇ ਨੇ ਉਹਨਾਂ ਨੂੰ ਕੋਈ ਦੇਣਾ ਚਾਹੋ ਪੈਗਾਮ? ਨਹੀਂ ਜੀ ਪਾਕਿਸਤਾਨ ਜੇ ਖੁਸ਼ਹਾਲ ਰਹਿ ਰਿਹਾ ਜੀ, ਸਾਨੂੰ ਕੋਈ ਪਰੇਸ਼ਾਨੀ ਨਹੀਂ ਜੀ। ਤੇ ਚੜ੍ਹਦੇ ਪੰਜਾਬ 'ਚ ਜਿਹੜੇ ਹਿੰਦੂ ਲੋਕ ਆ ਜੀ, ਅਸੀਂ ਸਾਹਮਣੇ ਬੈਠੇ ਜੀ, ਅੱਛੇ ਖੁਸ਼ਹਾਲ ਆ ਜੀ। ਐਸਾ ਇਸ਼ੂ ਕੋਈ ਨਹੀਂ ਹੈ ਤੁਹਾਨੂੰ? ਹਾਂਜੀ ਜ਼ਬਰਦਸਤੀ ਕਿ ਜ਼ੋਰ ਜ਼ਬਰਦਸਤੀ? ਹਾਂਜੀ। ਅੱਛਾ ਭਾਜੀ, ਤੁਹਾਨੂੰ ਕਦੇ ਕਿਸੇ ਮੁਸਲਮਾਨ ਨੇ ਜਾਂ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਜਿਹੜੇ ਮੁਸਲਮਾਨ ਹੋ ਜਾਂ ਨਹੀਂ ਸਾਨੂੰ ਕਦੇ ਦਬਾਅ ਦਿੱਤਾ ਹੋਵੇ ਜਾਂ ਕਿਸੇ ਯਾਰ ਨੇ ਮਿਲਣ ਕੋਈ ਐਵੇਂ ਦਾ ਕੋਈ ਮਸਲਾ ਕੋਈ ਨਹੀਂ, ਯਾਰ ਬੇਲੀ ਇਸ ਤਰ੍ਹਾਂ ਹੁੰਦੇ ਆ, ਕਈ ਕਹਿੰਦੇ ਨਾ ਜੀ ਜਿਹਨਾਂ ਨੂੰ ਨਹੀਂ ਇਸ ਗੱਲ ਦੀ ਸਮਝ ਪੂਰੀ ਉਹ ਕਹਿ ਛੱਡਦੇ ਨੇ ਕੋਈ ਆਮ ਨਹੀਂ ਤੇ। ਮਤਲਬ ਮੈਂ ਧੱਕੇ ਦੀ ਗੱਲ ਕਰਨਾ ਉਹੀ ਤੇ ਫਿਰ ਤੁਸੀਂ ਮੈਨੂੰ ਵੀ ਕਹਿ ਸਕਦੇ, ਉਹਨੂੰ ਕਹਿ ਸਕਦੇ ਭਾਈ ਤੂੰ ਹਿੰਦੂ ਆ। ਹਾਂਜੀ ਦਾਵਾ ਹਾਂਜੀ ਇੱਕ ਦੂਸਰੇ ਜਿਹੜਾ ਮਰਜ਼ੀ ਦੇ ਸਕਦਾ। ਜੀ ਜੀ। ਹਾਂਜੀ ਅਕਸਰ ਐਸਾ ਹੋਇਆ ਕਿ ਨਾ ਐਸਾ ਐਕਸਪਾਇਰ ਕਾਲਜ ਫਵਾਲ ਨੇ ਤੇ ਸਾਡੀ ਭਰਾ ਦੀਆਂ 2 ਬੱਚੀਆਂ ਸੀ, ਉਹ ਕਾਲਜ ਗਈਆਂ ਨੇ ਤੇ ਉੱਥੇ ਕੋਈ ਨਾ ਮੌਲਵੀਆਂ ਨੇ ਕੁਝ ਗਾਈਡ ਕੀਤਾ ਉਹਨਾਂ ਨੂੰ ਵੀ ਤੁਸੀਂ ਆਪਣਾ ਮਜ਼ਹਬ ਨਾ ਚੇਂਜ ਕਰੋ, ਤੁਸੀਂ ਇਸਲਾਮ ਅਪਣਾਓ, ਤੁਸੀਂ ਤੁਹਾਨੂੰ ਜੰਨਤ ਮਿਲੇਗੀ। ਇਹ ਕਿਸ ਤਰ੍ਹਾਂ ਕਰਕੇ ਉਹਨਾਂ ਨੂੰ ਨਾ ਬੱਚਿਆਂ ਨੂੰ 2 ਉਹ ਲੈ ਗਏ ਨਾ ਉੱਥੋਂ। ਅੱਗੇ ਜਾ ਕੇ ਉਹਨਾਂ ਦੀ ਸਾਨੂੰ ਸੁਣਨ ਚ ਗੱਲ ਆਈ ਹੈ ਵੀ ਉਹਨਾਂ ਸ਼ਾਦੀ ਕਰ ਲਈ, ਉਹਨਾਂ ਕਰ ਦਿੱਤੀ ਹੈ ਮੁਸਲਮਾਨ ਕਰਕੇ। ਇਹ ਥੋੜਾ ਕਿ ਨਾ ਸਾਡੇ ਨਾਲ ਨਾ ਧੀਆਂ ਭੈਣਾਂ ਵਾਸਤੇ ਥੋੜਾ ਕਿ ਮੁਸ਼ਕਿਲ ਹੈ ਜਿਹੜਾ ਯਾਨੀ ਕਿ ਅੱਗੇ ਨਹੀਂ ਵੜ ਸਕਣਾ ਇਸ ਤਰ੍ਹਾਂ ਦੇ ਮਾਮਲਾ ਦੇ। ਅੱਛਾ ਨਹੀਂ ਤੁਸੀਂ ਕਹਿੰਦੇ ਸੁਣੀ ਸੁਣਾਈ ਗੱਲ ਕਨਫਰਮ ਮਤਲਬ? ਜੀ ਇਹ ਕਨਫਰਮ ਹੈ ਜੀ। ਯਾਨੀ ਕਿ ਬੱਚੀਆਂ ਨਾ ਇਸ ਟਾਈਮ ਲਾਹੌਰ ਦੱਸ ਰਹੇ ਨੇ, ਲਾਹੌਰ ਨਾ ਜੀ। ਅੱਛਾ ਅੱਛਾ। ਹਾਂ ਬੱਚੀਆਂ ਜ਼ਫਰਵਾਲ ਤੋਂ ਨਾ ਜੀ, ਹਿੰਦੂ ਧਰਮ ਦੀਆਂ? ਹਿੰਦੂ ਧਰਮ ਦੀਆਂ ਜੀ। ਅੱਛਾ ਅੱਛਾ। ਜੀ ਹੋਰ ਆਪਣੇ ਰਿਸ਼ਤੇਦਾਰਾਂ ਵਿੱਚੋਂ ਕੋਈ ਮੁਸਲਮਾਨ ਹੋਏ? ਜੀ ਜੀ ਹੋਏ ਨਾ ਮੁਸਲਮਾਨ ਜੀ, ਹੋਏ ਨਾ। ਕਿਹੜੇ ਆਪਣੇ ਰਿਸ਼ਤੇਦਾਰ ਕੀ ਲੱਗਦੇ ਲੋਕ? ਜੀ ਮੇਰੇ ਮਸੇਰ ਦੇ ਨਾ ਇੱਕ ਸਾਲਾ ਹੀ ਸਮਝੋ, ਇੱਥੇ ਖਾਨਪੁਰ ਦੇ ਵੈਸਟ ਟਾਈਮ ਦੀ ਰਿਹਾਇਸ਼ ਰੂਪਚੱਕ ਜੀ। ਅੱਛਾ ਅੱਛਾ। ਹਾਂਜੀ ਇਹ ਮੇਰੇ ਮਾਮੂ ਦੇ ਬੇਟੇ ਨਾਲ ਦੀ ਸ਼ਾਦੀ ਹੋਈ ਜਿੱਥੇ ਸਿਕੰਦਰਪੁਰ। ਅੱਛਾ ਅੱਛਾ। ਇਹਨਾਂ ਦੇ ਨਾ ਇੱਕ ਵੱਡਾ ਬੱਚਾ ਇਹਨਾਂ ਦਾ ਇੱਕ ਮੁਸਲਮਾਨ ਹੋਇਆ। ਅੱਛਾ ਜਿਹੜੇ ਮੁਸਲਮਾਨ ਹੋ ਗਏ ਨੇ ਜੀ ਉਹਨਾਂ ਨਾਲ ਉਂਝ ਮਤਲਬ ਬਾਈਕਾਟ ਕਰ ਦਿੱਤਾ ਗਿਆ ਉਹਨਾਂ ਜਾਂ ਤੂੰ ਹਾਂ ਕਿ ਆਪਾਂ ਛਾਦੀਆਂ ਵਧਾਣਾ ਜਨਾ ਹੈ? ਨਹੀਂ ਜੀ ਮੁਸਲਮਾਨ ਹੋ ਕੇ ਵੀ ਇੱਥੇ ਦੀ ਰਾਈ ਦੇ ਕਿ ਉਹਨੂੰ ਫਿਰ ਵੀ ਨਹੀਂ ਲੋਕ ਨਾ ਐਕਸਪੈਕਟ ਨਹੀਂ ਕਰਦੇ ਲੋਕ। ਮੁਸਲਮਾਨ ਹੋ ਕੇ ਵੀ ਨੇ ਫਿਰ ਵੀ ਸ਼ਾਦੀਆਂ ਜਿਹੜੇ ਸਾਡੇ ਜਿਹੜੇ ਮੁਸਲਮਾਨ ਦੇ ਉਹਨਾਂ ਨੂੰ ਹੁੰਦੀਆਂ ਨਾ ਹੁੰਦੀਆਂ। ਅਲਬੱਤਾ ਉਸ ਤਰ੍ਹਾਂ ਤੇ ਦੂਸਰੀ ਕੋਈ ਸ਼ਾਦੀ ਨਹੀਂ ਨਾ ਕੋਈ ਕਰਦਾ ਉਹਨਾਂ ਨੂੰ। ਇਹ ਕਿ ਨਹੀਂ ਜ਼ਾਹਿਰ ਬਾਤ ਪਤਾ ਕੀ ਹੈ, ਵੇਖੋ ਜਿਹੜੇ ਧਰਮ ਵਿੱਚ ਜ਼ਾਹਿਰ ਬਾਤ ਹੁਣ ਤੁਸੀਂ ਹਿੰਦੂਆਂ 'ਚ ਕਰਨੇ ਨਾ, ਮੁਸਲਮਾਨ ਤੁਹਾਨੂੰ ਸ਼ਾਦੀ ਨਾਲ ਦੇਣੀ, ਬੱਚੇ ਨਾਲ ਲੈਣੀ। ਹਾਂਜੀ ਮੈਂ ਕਹਿ ਰਿਹਾ ਕਿ ਉਂਝ ਤੁਹਾਡੇ ਜਿਹੜੇ ਸ਼ਾਦੀ ਵਿਆਹਾਂ ਤੇ ਆ ਜਾਂਦੇ ਰਿਸ਼ਤਾ ਤੇ ਹੈ ਨਾ, ਰਿਸ਼ਤਾ ਜੀ ਜੀ ਭਾਵੇਂ ਕੋਈ ਸਗਾ ਭਰਾ ਹੀ ਹੋਣਾ। ਹਾਂਜੀ ਆਂਦੇ ਨੇ ਜੀ ਉਸ ਨਾਲ। ਹਾਂ ਕਈ ਆਂਦੇ ਨੇ ਕਈ ਨਹੀਂ ਆਂਦੇ। ਅੱਛਾ ਅੱਛਾ। ਉਂਝ ਮਤਲਬ ਬੁਲਾਉਂਦੇ ਆ ਇੱਕ ਦੂਸਰੇ ਨੂੰ? ਹਾਂਜੀ ਬੁਲਾ ਲੈਂਦੇ ਵੀ ਮੇਰੇ ਬੱਚੇ ਦੀ ਸ਼ਾਦੀ ਤੋਂ ਆਈ, ਇਨਵਾਈਟ ਕਰਦੇ ਇੱਕ ਦੂਸਰੇ ਨੂੰ? ਜੀ ਜੀ ਕभी ਅਗਲੇ ਵੀ ਮੇਰੇ ਮਾਮੇ ਦਾ ਪੁੱਤਰ ਹੈ ਤੇ ਫੁੱਫੀ ਦਾ ਪੁੱਤਰ ਹੈ। ਅੱਛਾ ਅੱਛਾ ਅੱਛਾ। ਇਹਦਾ ਨਾਂ ਕੀ? ਇਹਦਾ ਨਾਮ ਸੁਖਦੇਵ ਰਾਮ। ਸੁਖਦੇਵ? ਹਾਂ ਅੱਛਾ ਆਜੋ ਭਾਜੀ ਆਜੋ। ਅੱਛਾ ਆਜੋ ਤੁਸੀਂ ਸਾਡੇ ਨਹੀਂ ਜਾਂਦੇ ਹੋ, ਸਾਨੂੰ ਮਿਲ ਕੇ ਪਤਾ ਕਿਤੇ ਗਾਇਬ ਹੋ ਗਏ। ਹਾਈ ਡੇਕਨ ਭਾਗ ਤੇ ਆਜੋ ਬੈਜੋ। ਅੱਛਾ ਤਾਂ ਤੁਸੀਂ ਇਹਦੇ ਕੀ ਲੱਗਦੇ? ਮੇਰੇ ਮਾਮੇ ਦਾ ਬੱਚਾ। ਅੱਛਾ ਮਾਮੇ ਦਾ ਬੇਟਾ। ਇਹ ਤੁਹਾਡਾ ਕੀ ਲੱਗਦਾ? ਇਹ ਮਾਸੀ ਦਾ। ਇਹ ਮਾਸੀ ਦਾ ਬੇਟਾ। ਇਹ ਅੱਗੇ ਇਹਨਾਂ ਨਾਲ ਇਹ ਗੱਲ ਕਰਨ ਦੇ ਕਿ ਇੱਕ ਖਾਨਦਾਨ ਦੇ ਤੁਸੀਂ ਰਹਿ ਰਹੇ ਬੜਾ ਤਫਾਕ ਹੈ ਤੇ ਇਹਦਾ ਰਾਜ਼ ਕੀ ਹੈ? ਸਾਰੇ ਰਿਸ਼ਤੇਦਾਰ ਇਕੱਠੇ ਇੱਕੋ ਥਾਂ ਤੇ ਇੱਕੋ ਜਗ੍ਹਾ ਤੇ ਇੱਕੋ ਹਾਂਡੀ ਤੇ ਕੋਈ ਸਾਰਾ ਪਿਆਰ ਮੁਹੱਬਤ ਕੀ ਹੈ? ਸਭ ਗੱਲਾਂ ਸਹਿ ਜਾਂਦੀਆਂ ਪਿਛਲੇ ਦੀਆਂ ਮਿਹਰਬਾਨੀਆਂ ਨੇ ਸਾਡੇ ਮਾਂ ਪਿਓ ਦੀਆਂ ਹੈ ਤੇ ਅਸੀਂ ਅੱਗੋਂ ਵੀ ਮੋਠਾਂ ਤੇ ਠੀਕ ਆ। ਹਾਂ ਜਦੋਂ
ਵੱਖਰੇ ਹੋ ਜਾਾਂਗੇ ਤੇ ਭੱਜ ਜਾਾਂਗੇ। ਨਹੀਂ ਜਿਹਨੇ ਕੱਲਾ ਕੱਲਾ ਜਲਦੀ ਭੱਜਦਾ ਤੇ ਜਦੋਂ ਇਕੱਠਾ ਹੋਏ ਤਾਂ ਫਿਰ ਭੱਜਣ ਹਾਂਜੀ ਦੀ ਇਤਫਾਕ 'ਚ ਬੜੀ ਬਰਕਤ ਹੈ ਭਾਈ। ਇਤਫਾਕ 'ਚ ਬਹੁਤ ਬਰਕਤ ਹੈ। ਅੱਲਾਹ ਪਾਕ ਨੇ ਤੁਹਾਡੇ ਬਾਪੂ ਦਾ ਕੀ ਨਾਮ? ਸਾਡੇ ਬਾਪੂ ਨਾਲ ਛੋੜੂ ਲਾਲ ਥੋੜੂ ਲਾਲ ਤੇ ਦਾਦਾ ਜੀ ਦਾ? ਦਾਦੇ ਨੂੰ ਬਾਰੂ ਲਾਲ ਅੱਛਾ ਅੱਛਾ ਬਾਰੂ ਲਾਲ। ਬਾਰੂ ਲਾਲ ਅੱਛਾ ਅੱਛਾ ਤੇ ਤੁਸੀਂ ਵੀ ਜ਼ਿੰਮੇਵਾਰੀ ਕਰਦੇ ਜੀ ਸਭ ਇਕੱਠੇ ਹਾਂ, ਸਾਰੇ? ਸਭ ਆਹੋ ਮੈਂ ਉਹ ਹੀ ਤੁਹਾਨੂੰ ਬਾਰ-ਬਾਰ ਇਸ ਸਵਾਲ ਤੇ ਲਿਆ ਰਿਹਾ ਕਿ ਸਾਰੇ ਇਕੱਠੇ ਹੋ ਜੀ ਤੇ ਜ਼ਿੰਮੇਦਾਰ ਵੀ ਜਾਨੀ ਸਾਰੇ ਜ਼ਿੰਮੇਦਾਰੀ ਨੇ? ਸਾਰੇ ਜੀ ਅੱਛਾ ਅੱਛਾ ਸਾਰੇ ਉੱਥੇ ਕੰਮ ਕਰ ਰਹੇ ਇਕੱਠਾ ਹੀ। ਜੀ ਤੇ ਇਹ ਮਤਲਬ ਇਹਦਾ ਅਠੇ ਵਾਲੀ? ਜੀ ਇੱਕ ਮੁੰਜੀ ਛੜਨ ਵਾਲੀ ਹੈ ਤੇ ਕਾਟੇ ਵਾਲੀ ਹੈ। ਅੱਛਾ ਅੱਛਾ ਤੇ ਇਹ ਨਹੀਂ ਇਹ ਸੈਲਰ ਹਾਂ ਇਹ ਆਪਣੇ ਇਸਤੇਮਾਲ ਵਾਸਤੇ ਜਾਂ ਉਂਝ ਲਾਈਏ ਕੋਈ? ਨਹੀਂ 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 ਸਾਰੇ ਲੋਕ ਜਿਵੇਂ ਛੜਾ ਲਿਆ। ਜੀ ਅੱਛਾ ਅੱਛਾ ਭਾਈ ਚਲੋ ਇੱਕ ਘਰ ਚ ਤੁਸੀਂ ਸਾਰੇ, ਫਿਰ ਮੈਂ ਤੁਹਾਨੂੰ ਥੋੜਾ ਪੁੱਛਣਾ ਕਿ ਕਿਵੇਂ ਦਾ ਸੁਭਾਅ ਹੈ ਮੁਸਲਮਾਨਾਂ ਦਾ ਤੁਹਾਡੇ ਨਾਲ ਇੱਥੋਂ ਦੇ ਜਿਹੜੇ ਰਹਿਣ ਵਾਲੇ? ਨਹੀਂ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਸਹੀ ਬਸੋਂ ਸਾਰੀ? ਬਿਲਕੁਲ ਕੋਈ ਪਰੇਸ਼ਾਨੀ ਨਹੀਂ ਕੋਈ ਐਸੀ ਕੋਈ ਪਰੇਸ਼ਾਨੀ ਲਾਈਫ ਸਹੀ ਚੱਲਦੀ ਪਈ? ਬਿਲਕੁਲ ਬੜੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਵੀ ਮੁੰਡਾ ਬਹੁਤ ਪਿਆਰ ਕਰਦੇ ਸਾਨੂੰ ਪਾਕਿਸਤਾਨ ਦੇ ਐਨ ਕਾਨੂੰਨ ਨਾਲ ਵੀ ਪੂਰਾ ਤਹਫੁਜ਼ ਹੈ, ਗਵਰਨਮੈਂਟ ਵੱਲ ਵੀ ਪੂਰਾ ਤਹਫੁਜ਼ ਹੈ ਤੇ ਬਹੁਤ ਮੁਸਲਮਾਨ ਵੀ ਬਹੁਤ ਸਾਡੇ ਨਾਲ ਪਿਆਰ ਕਰਦੇ। ਸਹੀ ਕੋਈ ਗਿਲਾ ਸ਼ਿਕਵਾ ਨਹੀਂ ਗਾ ਕੋਈ? ਨਹੀਂ ਕੋਈ ਗਿਲਾ ਸ਼ਿਕਵਾ ਨਹੀਂ। ਹਾਂ ਤੇ ਕੋਈ ਥੋੜਾ ਮਤਾ ਹੁੰਦਾ ਵੀ ਹੈ ਜਿੱਥੇ ਫੁੱਲ ਹੋਣ ਉੱਥੇ ਕੰਡੇ ਤੇ ਬਿਲਕੁਲ ਬਿਲਕੁਲ ਤੁਹਾਡੀ ਭਾਜੀ ਉਹ ਅੱਗੇ ਮੈਂ ਗੱਲ ਕੀਤੀ ਉਹ ਧਰਮ ਤੋਂ ਹਟ ਕੇ ਇੱਕ ਧਰਮ ਦੇ ਵਿੱਚ ਵੀ ਹੁੰਦੇ ਨੇ ਦੋਵੇਂ ਸਕੇ ਜੀ ਦੋ ਚਾਰ ਭਰਾ ਹੋਣੇ ਤੇ ਕੀ ਹਾਲਾਤ ਨੇ? ਚਲੋ ਤੁਹਾਡਾ ਤੇ ਮਾਸ਼ਾਅੱਲਾ ਸਾਰਿਆਂ ਦਾ ਬੜਾ ਸਲੂਕ ਹੈ, ਸਕੇ ਭਰਾ ਇੱਕ ਦੂਸਰੇ ਨੂੰ ਵੇਖ ਕੇ ਨਹੀਂ ਸਿਖਾਉਂਦੇ, ਫਿਰ ਘਰਾਂ 'ਚ ਵੀ ਹੋ ਜਾਂਦੀ ਹੈ ਜ਼ਾਹਰ ਹੈ। ਵਾਹਿਗੁਰੂ ਦਾ ਬੜਾ ਫਜ਼ਲ ਹੈ ਜੀ, ਬੜਾ ਰਹਿਮ ਉਹਦਾ। ਅੱਛਾ ਭਾਜੀ ਤੁਸੀਂ ਤਿੰਨੇ ਬੈਠੇ ਹੋ ਤੇ ਵੱਡਾ ਗੋਸ਼ਤ ਖਾਂਦੇ ਕਿ ਨਹੀਂ ਖਾਂਦੇ? ਨਹੀਂ ਜੀ ਹਾਂ ਛੋਟਾ ਛੋਟਾ ਕਰ ਅੱਛਾ ਛੋਟਾ ਖਾ ਲੈਂਦੇ, ਇਹਨੂੰ ਤੁਹਾਡੇ ਧਰਮ 'ਚ ਨਹੀਂ ਨਾ ਹੈਗਾ ਵੱਡਾ? ਜੀ ਬਿਲਕੁਲ। ਅੱਛਾ ਕਈ ਮੈਂ ਸੁਣਿਆ ਛੋਟਾ ਵੀ ਨਹੀਂ ਖਾਂਦੇ ਕਈ? ਨਹੀਂ ਖਾਂਦੇ ਹਨਾ? ਨਹੀਂ ਜਿਹੜੇ ਉਹ ਪੰਡਤ ਲੋਕ ਨਾ ਮਸਲਾ ਨਹੀਂ ਜੀ ਪੰਡਤ ਨੇ ਜਿਹੜਾ ਨੇ ਤਿਆਗ ਕੀਤਾ ਜੀ ਉਹਨਾਂ ਨੇ ਤਿਆਰ ਕੀਤਾ ਜਾਂ ਤਿਆਗ ਕਰ ਲੈਂਦੇ ਨੇ, ਛੱਡ ਦਿੰਦੇ ਨੇ, ਛੱਡ ਦਿੰਦੇ। ਜਿਹੜਾ ਉਹਨੇ ਆਕੇ ਵੀ ਨਹੀਂ ਖਾਣਾ ਉਹ ਨਹੀਂ ਖਾ ਸਕਦੇ, ਆਪਣੀ ਮਨ ਦੀ ਗੱਲ ਹੈ। ਅੱਛਾ ਅੱਛਾ ਹਾਂ ਬੜਾ ਕੁਛ ਵਾਕਿਆ ਨਹੀਂ ਖਾਂਦਾ। ਵੱਡਾ ਗੋਸ਼ਤ ਖਾਣਾ ਜੀ, ਵੱਡਾ ਗੋਸ਼ਤ ਮੱਛੀ। ਸਾਡਾ ਦਾ ਇਮਾਨ ਹੈ ਜਿਹੜੀ ਉਹ ਸਾਡਾ ਨਹੀਂ ਖਾਣਾ ਜਿਹਦੇ ਸਾਡਾ ਧਰਮ ਦੇ ਵਿੱਚ ਜੀ ਧਰਮ ਜਾਇਜ਼ ਨਹੀਂ ਉਹਨੂੰ ਤੁਸੀਂ ਸਮਝਦੇ? ਠੀਕ ਹੈ ਅੱਛਾ ਅੱਛਾ ਭਾਜੀ ਜਦੋਂ ਕੁਮਰਨਜੀਨ ਹੁੰਦਾ ਇੱਥੇ ਪਿੰਡ ਵਿੱਚ ਜੀ ਦੇਖੋ ਨਾ ਹਰ ਮਰਨਦਾਰ ਕੇ ਬਿਲਕੁਲ ਜੀ। ਸਿੱਖ ਤੇ ਭਾਵੇਂ ਸਾਈ ਤੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਕੋਈ ਵੀ ਤੇ ਫਿਰ ਉਹ ਇੱਕ ਥਾਂ ਤੇ ਵਸਦੇ ਹੋਇਆ ਮੂੰਹ ਲਿਆ ਜਾਂਦਾ ਤੇ ਮੁਸਲਮਾਨ ਆਉਂਦੇ ਨੇ ਜੀ, ਜੀ। ਹਿਰਕ ਕਹਿੰਦੇ ਨੇ ਕੀ ਕਹਿੰਦੇ ਜੀ ਉਹ? ਹਾਂ ਮੁਹੱਬਤ ਪਿਆਰ ਨਾਲ ਹੀ ਰੱਖਣਾ ਬਿਲਕੁਲ। ਨਹੀਂ ਜਾਣ ਕੇ ਕਹਿੰਦੇ ਨੇ ਕਿ ਯਾਰ ਅੱਲਾ ਦਾ ਮਰ ਜੇ ਤੇ ਮੈਂ ਉਹਦੀ ਗੱਲ ਕਰਨੀ। ਜੀ ਜੀ ਜਾਂ ਆਉਂਦੇ ਨਾ ਬਿਲਕੁਲ ਆਉਂਦੇ। ਤੁਸੀਂ ਵੀ ਜਾਂਦੇ ਜਾਂਦੇ ਹਾਂਜੀ। ਮੁਸਲਮਾਨਾਂ ਦੇ ਫੌਤ ਹੁੰਦੇ? ਹਾਂਜੀ ਜ਼ਰੂਰ ਜਾਈਦਾ, ਨਾਲੇ ਇੱਕ ਬਰਾਦਰੀ ਹੈ, ਇੱਕ ਗੱਲ ਖੁਸ਼ੀ ਸਾਡੀ ਸਾਂਝੀ ਹੈ ਜੀ। ਅੱਛਾ ਅੱਛਾ ਹਾਂ ਭਾਈ ਤੁਸੀਂ ਕਿੰਨੇ ਭਰਾ? ਅਸੀਂ 4 ਭਾਈ। 4 ਭਾਈ। ਇਹ ਟੋਟਲ ਖਾਣ ਦਾ ਫਿਰ ਮਤਲਬ 30 40 ਜੀ ਤੁਸੀਂ ਆਏ ਹੋ ਸਾਰੇ? ਹਾਂਜੀ, ਹਾਂਜੀ। ਮਾਮੇ ਫੁੱਫੀਆਂ ਆਉਂਦੇ ਸਾਰੇ, ਬਿਲਕੁਲ, ਭੈਣ ਬਿਲਕੁਲ। ਭਰਾ ਮਾਮਾ ਪਿਓ ਸਾਰੇ? ਜੀ ਜੀ ਇੰਨੇ ਕੁ ਭਰਾ ਤਾਂ ਹੈ ਨਾ? ਜੀ ਜੀ ਬਿਲਕੁਲ। ਅੱਛਾ ਕਹਾਣੀ ਵੱਖਰੀ ਵੱਖਰੀਆਂ? ਨਹੀਂ ਇੱਕੋ ਸਾਰੇ। ਫਿਰ ਤਾਂ ਨਾਈ ਰੱਖਿਆ ਹੋਣਾ ਦੇਖ ਪਕਾਉਣਾ? ਨਹੀਂ ਯਾਰ ਘਰ ਬੁੱਢੀ ਪਕਾ ਲੈਣੀ? ਬੁੱਢੀਆਂ ਪਕਾਉਂਦੀਆਂ ਨੇ ਆਪਣੇ, ਸਾਡੀਆਂ ਬੀਬੀਆਂ ਪਕਾਉਂਦੀਆਂ, ਭੈਣਾਂ ਪਕਾ ਲੈਂਦੀਆਂ। ਬੜੀ ਗੱਲ ਹੈ ਜੀ। ਵੇਖੋ ਇੱਕ ਹਾਂਡੀ ਪਕਾਣਾ ਉਹਦੇ ਤੇ ਬੁੱਢੀਆਂ ਨੇ ਤੇ ਲੜ ਪੈਂਦੀਆਂ ਨੇ, ਤੂੰ ਬੋਕਰ ਕਿਉਂ ਨਹੀਂ ਮਾਰੀ, ਆ ਤੂੰ ਆਟਾ ਕਿਉਂ ਗੁੰਨਿਆ, ਤੇ ਤੂੰ ਲੇਟ ਕਾ ਤੂੰ ਮੈਂ ਨਹੀਂ ਸਿੱਖਦਾ ਅੱਜ ਹੈ। ਬੜੀ ਗੱਲ ਹੈ ਜਿਹੜਾ ਇਸ ਦੌਰ ਦੇ ਵਿੱਚ ਇੰਨਾ ਇਤਫਾਕ ਹੋਣਾ, ਬੜੀ ਗੱਲ ਹੈ ਜਨਾਬ। ਵਾਹਿਗੁਰੂ ਦਾ ਬੜਾ ਰਹਿਮ, ਬੜਾ ਮਾਲਕ ਦਾ ਸ਼ੁਕਰ ਹੈ ਜੀ। ਅੱਛਾ ਭਾਜੀ ਇਹ ਤੁਹਾਡਾ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਹ ਤੁਹਾਡਾ ਇਮਤਿਹਾਨ ਲੈਣਾ ਨਹੀਂਗਾ, ਇਹ ਸਾਨੂੰ ਨਾ ਅਕਸਰ ਜਿਹੜੇ ਦੇਸ਼ ਪ੍ਰਦੇਸ਼ ਕੰਟਰੀਆਂ ਵਿੱਚ ਜਿਹੜੇ ਹਿੰਦੂ ਨੇ ਨਾ ਸਮਝ ਉਹ ਸਾਨੂੰ ਬੜੇ ਕਮੈਂਟ ਤੇ ਕਾਲਾਂ ਵੀ ਕਰਕੇ ਕਹਿੰਦੇ ਯਾਰ ਜਿਹੜੇ ਪਾਕਿਸਤਾਨ ਦੇ ਵਿੱਚ ਹਿੰਦੂ ਸਾਡੇ ਧਰਮ ਦੇ ਲੋਕੀ ਨੇ ਜਾਂ ਸਿੱਖ ਰਹਿੰਦੇ ਨੇ ਉਹਨਾਂ ਦਾ ਭਾਇਆ ਕਰੋ ਕਿ ਕਿਵੇਂ ਨੇ ਉਹ ਖੁਸ਼ਹਾਲ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕੀ ਦਿੱਕਤ ਪਰੇਸ਼ਾਨੀਆਂ ਮੁਸੀਬਤਾਂ ਨੇ, ਉਹ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ, ਲਾਈਫ ਆਪਣੀ ਕਿਵੇਂ ਜਿੰਦੇ ਪਏ ਨੇ। ਉਹ ਇਸ ਫਿਰ ਅਸੀਂ ਤੁਹਾਨੂੰ ਨਾ ਉਹ ਜੀ ਸਖਤ ਵੀ ਸਵਾਲ ਵਿੱਚ ਕਰ ਦਿੰਦੇ ਨੇ। ਕੋਈ ਗੱਲ ਨਹੀਂ, ਕੋਈ ਸਾਰੀ ਗੱਲਾਂ ਜੋ ਸਾਡੇ ਦਿਨ ਚ ਹੁੰਦੀਆਂ ਜੋ ਵੇਖਣ ਵਾਲੇ ਕਹਿੰਦੇ ਨੇ। ਤੇ ਭਾਜੀ ਤੁਸੀਂ ਕੋਈ ਪ੍ਰੋਗਰਾਮ ਦੇਣਾ ਚਾਹੋ ਜਿਹੜੇ ਹਿੰਦੂ ਪਰੇਸ਼ਾਨ ਨੇ, ਕੋਈ ਉਧਰ ਹੁੰਦੇ ਨਾ ਕਈ ਦਿਨ ਚ ਯਾਰ ਪਤਾ ਨਹੀਂ ਕੀ, ਜਿਵੇਂ ਸਾਡੇ ਤਾਂ ਮੁਸਲਮਾਨ ਨੇ ਉਹਨਾਂ ਵਿੱਚ ਵੀ ਹੈ ਕਿ ਉਧਰ ਮੁਸਲਮਾਨਾਂ ਦਾ ਬੜਾ ਜਿਹੜਾ ਪਤਾ ਨਹੀਂ ਜ਼ੁਲਮ ਹੁੰਦਾ ਜਾਂ ਕੀ ਹੁੰਦਾ ਹੋਣਾ, ਜਿਹੜੇ ਤੇ ਪੰਜਾਬ ਇੰਡੀਆ ਦੀ ਗੱਲ ਕਰਨਾ, ਕਿ ਤੁਸੀਂ ਆਪਣੇ ਜਿਹੜੇ ਵੇਖਣ ਵਾਲੇ ਨੇ ਉਧਰ ਵੇਖਦੇ ਹੋਣ ਸਾਡੇ ਚੈਨਲ ਰਾਹੀਂ ਕੋਈ ਪ੍ਰੋਗਰਾਮ ਦੇਣਾ ਚਾਹੋ ਹਿੰਦੂਆਂ ਨੂੰ, ਉਧਰ ਵਾਲੇ ਦੱਸਣਾ ਚਾਹੋ ਵੀ ਅਸੀਂ ਕਿਵੇਂ ਰਹਿ ਰਹੇ ਹਾਂ ਕੀ ਹੈ। ਮੈਂ ਤੇ ਇਹੋ ਕਹਿਣਾ ਚਾਹੁੰਦਾ ਵੀ ਜਿਸ ਮੁਲਕ ਦਾ ਖਾਈਏ ਉਸੇ ਬੁਰਾ ਨਾ ਨਸੀਏ, ਤੇ ਅਸੀਂ ਆਪਣੇ ਪਾਕਿਸਤਾਨ ਦੇ ਵਿੱਚ ਬਹੁਤ ਖੁਸ਼ਹਾਲ, ਕੋਈ ਐਸੀ ਗੱਲ ਨਹੀਂ, ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਸਾਨੂੰ ਪਾਕਿਸਤਾਨ ਦੇ ਐਨ ਕਾਨੂੰਨ ਨਾਲ ਵੀ ਬਹੁਤ ਤਹਫੁਜ਼ ਹੈ, ਸਾਨੂੰ ਕੋਈ ਐਸੀ ਗੱਲ ਗੱਲ ਜੀ
ਗੱਲ ਇੱਕ ਹੈ, ਅਸੀਂ ਖਾਲਸ ਦੇ ਪਾਕਿਸਤਾਨੀ ਹੈ। ਅਸੀਂ ਮਾਈਗ੍ਰੇਟ ਹੋ ਕੇ ਨਹੀਂ ਆਏ ਤੇ ਅਸੀਂ ਯਾਨੀ ਕਿ ਜਰਮਨ ਆਈ ਹੈ। ਸਾਡੀ ਇਹ ਯਾਨੀ ਕਿ ਜਰਮਨ ਇਸ ਮਿੱਟੀ ਤੇ ਪੈਦਾ ਹੋਇਆ ਹੈ। ਸਾਡੇ ਚ ਦੋ ਨੰਬਰੀ ਦੋਗਲੇ ਸਾਡੇ ਕੋਲ ਕੋਈ ਗੱਲਬਾਤ ਨਹੀਂ ਹੈ। ਅਸੀਂ ਖਾਲਸ ਹੀ ਰਹਿਣਾ। ਜਿਹਨੂੰ ਅਸੀਂ ਵਸਨੀਕ ਕਹਿੰਦੇ ਆ, ਬਸ਼ਿੰਦੇ ਕਹਿੰਦੇ ਜੀ ਜੀ ਬਸ਼ਿੰਦੇ 47 ਤੋਂ ਪਹਿਲਾਂ ਰਹਿੰਦੇ ਹੋ। ਹਾਂਜੀ ਇਹ ਸਾਡੇ 47 ਦੀ ਬਣੀ ਕਦੀਮ ਦੇ ਦੌਰ ਦੇ ਇੱਥੇ ਹੀ ਰਹਿ ਰਹੇ ਆ ਜੀ। ਹਾਂ। ਅੱਛਾ ਭਾਜੀ, ਇਹ ਜਦੋਂ ਆ ਹੋਈ ਹੈ ਵੰਡ, ਜੀ ਜੀ ਪਾਰਟੀਸ਼ਨ ਹੋਈ ਹੈ, ਹਾਂਜੀ। ਇਧਰੋਂ ਹਿੰਦੂ ਸਿੱਖ ਜਿਹੜੇ ਉਧਰ ਚਲੇ ਗਏ, ਉਧਰ ਆਪਣੇ ਚਲੋ ਵੱਡਿਆਂ ਕੋਲ, ਤੁਹਾਡੇ ਤੇ ਸਾਰਿਆਂ ਉਮਰ ਬਾਅਦ ਦੀ ਹੈ ਨਾ ਦਿੱਤੀ ਵੀ ਸਾਨੂੰ। ਜੀ ਜੀ ਇਹ ਉਹਦਾ ਮਾਈਗ੍ਰੇਟ ਕਿਉਂ ਨਹੀਂ ਕੀਤਾ ਘਰ ਆਪਣੇ ਇੱਥੋਂ ਵਾਲੇ, ਕਿਉਂ ਨਹੀਂ ਗਏ, ਆਪਣੀ ਜ਼ਮੀਨ ਨਹੀਂ ਛੱਡੀ, ਜਾਂ ਮੁਸਲਮਾਨਾਂ ਰੋਕ ਲਿਆ, ਜਾਂ ਪਿਆਰ ਮੁਹੱਬਤ ਦੇਣਾ ਸੀ? ਪਿਆਰ ਕਿਵੇਂ ਮੁਹੱਬਤ ਗੱਲਾਂ ਸੁਣਾਉਂਦੇ ਰਹੇ ਆਪਣੇ ਵੱਡੇ? ਸਾਡੇ ਆ ਵੱਡੇ ਇਹੋ ਗੱਲ ਸੁਣਾਉਂਦੇ ਕਿ ਸਾਡਾ ਪਿਆਰ ਮੁਹੱਬਤ ਇੰਨਾ ਕਿ ਨਾਲੇ ਇਸ ਜ਼ਮੀਨ ਨਾਲ ਸਾਨੂੰ ਬੜਾ ਪਿਆਰ ਸੀ, ਇਸ ਧਰਤੀ ਨਹੀਂ ਨਾਲ। ਛੱਡ ਕੇ ਜਾਣਾ? ਨਹੀਂ ਛੱਡ ਕੇ ਜਾਣਾ। ਅੱਛਾ, ਕੀ ਦੱਸਦੇ ਜਦੋਂ ਫਿਰ ਇੱਥੇ ਰਹਿ ਗਏ ਸੀ, ਉਦੋਂ ਤਾਂ ਨਹੀਂ ਨਹੀਂ ਕੋਈ ਐਸਾ ਜਿੱਥੇ ਪੈਂਦੇ ਕੋ ਤੰਗ ਕੀਤਾ ਹੋਇਆ? ਨਹੀਂ ਕਿਸੇ ਨੇ ਨਹੀਂ ਤੰਗ। ਅੱਛਾ ਅੱਛਾ, ਜੇ ਤੰਗ ਕਰਦੇ ਤੇ ਫਿਰ ਤੇ ਇਹਨਾਂ ਚਲ ਜਾਣਾ ਸੀ। ਜਿਵੇਂ ਬਸ ਉਹ ਪਹਿਲਾਂ ਸੋਚੀ ਤੋਂ ਉਸ ਬਿਲਕੁਲ ਉਸ ਤਰ੍ਹਾਂ। ਅੱਛਾ ਅੱਛਾ, ਹਾਂ ਚਲੋ ਜੀ, ਬੜੀ ਮਿਹਰਬਾਨੀ ਤੁਹਾਡੀ ਭਾਜੀ ਸਾਰੇ। ਨਜ਼ਰ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਉਹ ਹਿੰਦੂ ਧਰਮ ਦੇ ਵੀਰ ਜਿਹੜੇ ਸਾਡੇ ਨਾਲ ਬੈਠੇ, ਸਾਰੀਆਂ ਗੱਲਾਂ ਉਹਨਾਂ ਨੇ ਸੁਣੀਆਂ। ਜੋ ਮੇਰੇ ਦਿਨ ਵਿੱਚ ਕੁਝ ਸਵਾਲ ਸਨ, ਜੋ ਤੁਸੀਂ ਸੁਣਨਾ ਚਾਹੁੰਦੇ, ਜੋ ਤੁਸੀਂ ਵੇਖਣਾ ਚਾਹੁੰਦੇ ਹੋ, ਮਤਲਬ ਤੁਹਾਡੇ ਦਿਨਾਂ ਵਿੱਚ ਸੀ, ਤੇ ਉਹ ਮੈਂ ਸਾਰੀਆਂ ਇਹਨਾਂ ਗੱਲਾਂ ਪੁੱਛੀਆਂ। ਔਰ ਮਜ਼ੀਦ ਤੁਸੀਂ ਕੀ ਜਾਣਨਾ ਚਾਹੁੰਦੇ ਜੇ, ਕਿਵੇਂ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਹੋਰ ਮਜ਼ੀਦ ਜਿਹੜੀਆਂ ਤੁਹਾਡੇ ਅੱਗੇ ਡਿਸਕਸ਼ਨ ਨਾਲ ਕਰੀਏ, ਤੇ ਤੁਹਾਡੀ ਕੀ ਰਾਏ ਆ ਇਹ ਵੀਡੀਓ ਵਿੱਚ ਰეკਮੈਂਡ ਕਰਕੇ ਸਾਨੂੰ ਲਾਜ਼ਮਨ ਦੱਸਿਆ ਜੀ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।